ਅੰਮ੍ਰਿਤਸਰ शहर ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ईसाई भाईचारे ਅਤੇ ਸਿੱਖਾਂ ਦੇ ਜਜ਼ਬਾਤਾਂ ਦਾ ਟਕਰਾਓ ਕਰਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਨਰੂਲਾ ਜਿਹੜਾ ਹਿੰਦੂ ਹੈ ਉਹਨੇ ईसाई बन के पंजाब ਦੇ ਵਿੱਚ ਇਹ ਸਾਰਾ ਢਮਢਮਾ ਖੜਾ ਕਰਕੇ ਇੱਥੋਂ ਦੇ ਲੋਕਾਂ ਨੂੰ ਆਪਦੇ ਮਗਰ ਲਾ ਕੇ ਉਹਨੂੰ ਪਤਾ ਕਿ ਇੱਕ ਨਾ ਇੱਕ ਦਿਨ ਸਿੱਖ ਵਿਰੋਧ ਕਰਨਗੇ, ਸੋ ਸਿੱਖਾਂ ਅਤੇ ਈਸਾਈਆਂ ਦਾ ਵਿਰੋਧ ਕਰਵਾਉਣ ਦੀ, ਟਕਰਾਅ ਕਰਾਉਣ ਦੀ ਇਹ ਜਿਹੜੀ खेड आ वो खेडी जा रही है। शायद ही कोई सियासी लीडर बचा होवे जिन्हें ये कंजर कड़ी ना घोली होवे। इन्हां नूं चंगी तरह पता है कि पहला असीं सारिਆਂ ने नरकधारियां नूं सपोर्ट कीती, हमायत कीती। जदों उन्हां दीयां वोटां लैणीਆਂ सी उदों तां जा के उन्हां नूं पंप दिंदे रहे। अखीर उन्होंने 1978 में जो किया वो अपने सामने आ ते वो लाहू जिहड़े लगे वो अज तक बुझे नहीं। ਜਿਹੜੇ लोग नरकधारियां दे जाल च फसे, जदों सिखां दा टकराअ होया, जदों उन्हां नाल साडी हर तरह की सांझ टुट गई, वो जिहड़े बंदे सी वो कित्थों आए सी? वो साडे ही पंजाब दे, साडे ही पंथ दे, साडे ही घरां चों लोग सी जिहड़े कि हुण नरकधारीए बन के उधरों साडे दुश्मन दे रूप सामने खड़ गए। जदों पंथ अते डेरे दा विरोध हुंदा उदों फिर चाहे कोई डेरे वालों का मर जाए वो भी सिखां दा ही आ, पंजाब दा वा, ते चाहे कोई पंथ वालों जिहड़ा हैगा जान चली जाए पंथक सोच वाले दी, वो भी पंजाब दा वा, पंथ दा वा। इन्हां दे डेरियां दे विच जाके इन्हां नूं कौन पंप दे रहा, कौन मजबूत कर रहा? आप श्रोमणी कमेटी का प्रधान सीगा गोबिंद सिंह लौंगोवाल, वो खड़ा एक पास्टर दे मूहरे हथ जे बन्नी, बीबा हरसिमरत कौर बादल खड़ी आ, निहंग सिंह बाणे दे विच दमालियां वाले, दस्तारां वाले इन्ने क लोग आ जिहड़े वो ईसाइयां दे प्रोग्रामां च हाज़रियां भर के सिख सिद्धांत नूं, सिख कौम नूं चढ़ा रहे आ कि ये कदे ना कदे लांबू लगणगे। पंजाब नूं जदों लांबू लगणे आ, ये फिर कहणगे जी बड़े भोले भाले गरीब लोग सीगे जी, ਇਹ ਗਰੀਬ ਲੋਕਾਂ ਨੂੰ ਇਹ ਹੱਕ ਮਿਲ ਗਿਆ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਲਹੂ ਨਾਲ ਤਾਰੀਆਂ ਲਾਉਣ, ਲਹੂ ਦੇ ਵਿੱਚ ਲੱਗਦਾ ਸ਼ਕਲ ਤੋਂ ਹੁੰਦਾ ਵੀ ਸਿੱਖ ਵਾ ਪਰ ਹੁੰਦਾ ਈਸਾਈ ਆ। ਤੇ ਜਦੋਂ ਕੋਈ ਉਹ ਸਿਆਪਾ ਖੜਾ ਕਰ ਦੇਵੇ, ਪੁੱਠੀ ਸਿੱਧੀ ਹਰਕਤ ਕਰ ਦੇਵੇ, ਜਦੋਂ ਉਹਦਾ ਵਿਰੋਧ ਕਰੋ ਫਿਰ ਕਹਿਣਗੇ ਜੀ ਹਾਏ ਗਰੀਬ ਕੁੱਟਦਾ, ਹਾਏ ਗਰੀਬ ਨਾਲ ਆਹ ਹੋ ਗਿਆ। ਭਾਈ ਜੇ ਗਰੀਬ ਹੋ ਤਾਂ ਤੁਹਾਨੂੰ ਇਹ ਹੱਕ ਥੋੜੀ ਮਿਲ ਗਿਆ ਕਿ ਸਿੱਖ ਧਰਮ ਦਾ ਨੁਕਸਾਨ ਕਰੋ, ਸਿੱਖ ਹਿੱਤਾਂ ਦੇ ਉਲਟ ਭੁਗਤੋ, ਸਿੱਖ ਜਜ਼ਬਾਤਾਂ ਦਾ ਨੁਕਸਾਨ ਕਰੋ। TV 84 ਉੱਤੇ प्रोग्राम खबर दी खबर देख रहे सारे दर्शकों ਨੂੰ मैं सरबजीत सिंह घुमान फतेह अर्ज करदा जी। वाहिगुरू जी का खालसा, वाहिगुरू जी की फतेह। अमेरिका ਦੇ ਵਿੱਚ 25 ਮਈ 2020 ਨੂੰ ਇੱਕ ਸਿਆਹ ਫਿਆਮ ਮਤਲਬ ਕਾਲੀ ਚਮੜੀ ਵਾਲੇ ਵਿਅਕਤੀ ਜਾਰਜ ਫਲਾਇਡ ਦੀ ਹੱਤਿਆ ਹੋਈ ਸੀਗੀ ਤੇ ਉਹ ਉਦੋਂ ਮਸਲਾ ਸਾਰੇ ਸੰਸਾਰ ਦੇ ਵਿੱਚ ਹੀ ਬਹੁਤ ਜ਼ਿਆਦਾ ਚਰਚਾ ਚ ਆਇਆ ਸੀ, ਕਿਉਂਕਿ ਬਲੈਕ ਲਾਈਵਸ ਮੈਟਰ ਵਾਲੀ ਜਿਹੜੀ ਉਸ ਮੌਕੇ ਮੁਹਿੰਮ ਚੱਲੀ ਉਹਦੀ ਕਰਕੇ ਸਾਰੇ ਸੰਸਾਰ ਦੇ ਵਿੱਚ ਇਹ ਤੇ ਚਰਚਾ ਹੋਈ ਸੀ। तो ਜਿਹੜੀ ਮਿਨੀਐਪੋਲਿਸ ਪੁਲਿਸ ਅਫਸਰ ਡੈਰਕ ਚੌਵਨ ਸੀਗਾ ਜਿਹਨੇ ਇਹ ਕਾਰਾ ਕੀਤਾ ਸੀਗਾ, ਅੱਜ ਉੱਥੋਂ ਦੀ ਫੈਡਰਲ ਕੋਰਟ ਨੇ 21 ਸਾਲ ਸਜ਼ਾ ਉਸ ਪੁਲਿਸ ਅਫਸਰ ਨੂੰ ਸੁਣਾਈ ਹੈ ਜਿਹਨੇ ਉਸ ਕਾਲੀ ਨਸਲ ਵਾਲੇ ਜਾਰਜ ਫਲਾਇਡ ਨੂੰ ਉਹਦਾ ਧੌਣ ਤੇ ਗੋਡਾ ਰੱਖ ਕੇ ਉਹਨੂੰ ਸਾਹ ਨਹੀਂ ਆਇਆ, 8-9 ਮਿੰਟ ਦੱਬੀ ਰੱਖਿਆ, ਫਿਰ ਉਹਦੀ ਮੌਤ ਹੋ ਗਈ। ਜਦੋਂ ਇਹ ਖਬਰ ਇੱਥੇ ਭਾਰਤ ਵਿੱਚ, ਪੰਜਾਬ ਦੇ ਵਿੱਚ, ਅੰਮ੍ਰਿਤਸਰ ਬੈਠੇ ਅਸੀਂ ਲੋਕਾਂ ਨੇ ਸੁਣੀ ਤਾਂ ਮਨ ਦੇ ਵਿੱਚ ਆਇਆ ਕਿ ਇੱਥੇ ਸਾਡੇ ਇਸ਼ਟ ਦੀ ਬੇਅਦਬੀ ਹੋਈ ਆ। ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਕੱਲ ਸੁਣਾਈਆਂ ਨੇ ਤੇ ਸਿਰਫ 3-3 ਸਾਲ ਸਜ਼ਾ ਸੁਣਾਈ। ਇੱਕ ਪਾਸੇ ਅਮਰੀਕਾ ਦੇ ਵਿੱਚ ਉੱਥੋਂ ਦੇ ਕਾਲੇ ਲੋਕਾਂ ਨੂੰ ਜਾਂ ਸਾਰੇ ਸੰਸਾਰ ਨੂੰ ਇਹ ਦੱਸਣ ਲਈ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਇਨਸਾਫ ਦੀ ਕਦਰ ਕਰਦੇ ਹਾਂ, ਇਨਸਾਫ ਜਿਹੜਾ ਡਿਲੀਵਰ ਕੀਤਾ ਜਾਂਦਾ, ਜਸਟਿਸ ਹੁੰਦਾ, ਇਹ ਦਿਖਾਉਣ ਦੇ ਲਈ ਉੱਥੇ 21 ਸਾਲ ਸਜ਼ਾ ਸੁਣਾਈ ਗਈ ਹੈ। ਤੇ ਇੱਥੇ ਸਿੱਖਾਂ ਦੇ ਇਸ਼ਟ ਦਾ ਮਸਲਾ, ਇੱਕ ਪੂਰੀ ਕੌਮ ਦੇ, ਪੂਰੀ ਧਰਮ ਦੇ ਜਜ਼ਬਾਤ ਜੁੜੇ ਹੋਏ ਨੇ ਤੇ ਇੱਥੇ ਇੰਡੀਅਨ ਸਟੇਟ ਸਿਸਟਮ ਨੇ ਇਹ ਦਿਖਾਉਣਾ ਸੀ ਕਿ ਭਾਰਤ ਦੀ ਧਰਤੀ ਉੱਤੇ ਕਿਸੇ ਸਿੱਖ ਨਾਲ ਜਾਂ ਕਿਸੇ ਵੀ ਗੈਰ ਹਿੰਦੂ ਨਾਲ ਅਸੀਂ ਬਹੁਤ ਚੰਗੇ ਤਰੀਕੇ ਨਾਲ ਇਨਸਾਫ ਕਰਦੇ ਹਾਂ। ਜੇਕਰ ਮਾੜੇ ਬੰਦਿਆਂ ਨੇ, ਭੈੜੀ ਸੋਚ ਵਾਲਿਆਂ ਨੇ
ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਆ, ਇਸ਼ਟ ਦੀ ਬੇਅਦਬੀ ਕੀਤੀ ਆ, ਤਾਂ ਦੇਖੋ ਕਿੱਡੀ ਮਿਸਾਲੀ ਸਜ਼ਾ ਉਹਨਾਂ ਨੂੰ ਸੁਣਾ ਦਿੱਤੀ ਆ। ਪਰ 3-3 ਸਾਲ ਦੀ ਸਜ਼ਾ ਉਹਨਾਂ ਨੂੰ ਤਾਂ ਆਰਾਮ ਵਾਂਗੂ ਲੱਗਦੀ ਹੋਣੀ ਹੈ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਇੰਡੀਆ ਦਾ, ਹਿੰਦੂ ਇੰਡੀਆ ਦਾ ਦੋਗਲਾਪਣ ਵਾ, ਉਹ ਦਿਨੋਂ ਦਿਨ ਨੰਗਾ ਹੁੰਦਾ ਜਾ ਰਿਹਾ। ਇੱਕ ਪਾਸੇ ਹਰੇਕ ਮੁਲਕ ਜਿਹੜਾ ਹੈ ਉਹ ਇਨਸਾਫ ਦੇ ਖੇਤਰ ਦੇ ਵਿੱਚ ਮੱਲਾ ਮਾਰ ਕੇ ਦੁਨੀਆ ਵਿੱਚ ਆਪਦੀ ਧਾਕ ਬਣਾ ਰਿਹਾ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਆਪਦੇ ਹੱਕ ਵਿੱਚ ਭੁਗਤਾ ਸਕੀਏ। ਲੋਕ ਕਹਿਣ ਕਿ ਇੱਥੋਂ ਦਾ ਸਿਸਟਮ ਕਿੰਨਾ ਚੰਗਾ, ਤੇ ਇੰਡੀਅਨ ਸਟੇਟ ਸਿਸਟਮ ਬਿਲਕੁਲ ਇਦੋਂ ਉਲਟਾ ਕਿ ਭਾਰਤ ਦੇ ਵਿੱਚ ਵਸਦੀਆਂ ਹੋਈਆਂ ਮਾਈਨੋਰਟੀਜ਼ ਦੇ ਕੋਈ ਹੱਕ ਨਹੀਂ, ਘੱਟ ਗਿਣਤੀਆਂ ਨੂੰ ਜਿਵੇਂ ਮਰਜ਼ੀ ਦਰੜੀ ਚੱਲੋ, ਜਿਵੇਂ ਮਰਜ਼ੀ ਰਗੜੀ ਚੱਲੋ। ਤੇ ਉਸ ਤੋਂ ਅਗਲੀ ਗੱਲ ਇਹ ਕਿ ਜਿਵੇਂ ਪਿਛਲੇ 2-3 ਦਿਨ ਤੋਂ ਇੱਥੇ ਇੱਕ ਉਬਾਲ ਜਿਹਾ ਆਇਆ ਹੋਇਆ, ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਈਸਾਈ ਭਾਈਚਾਰੇ ਅਤੇ ਸਿੱਖਾਂ ਦੇ ਜਜ਼ਬਾਤਾਂ ਦਾ ਟਕਰਾਓ ਕਰਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਉਹਦੇ ਵਿੱਚ ਕੀ ਕੀਤਾ ਗਿਆ ਕਿ ਇਸ ਪ੍ਰੋਗਰਾਮ ਦਾ ਨਾਮ ਉਹ ਅੰਕਰ ਨਰੂਲਾ ਜਿਹੜਾ ਪਾਸਟਰ ਬਣਿਆ ਹੋਇਆ, ਹੁਣ ਸਾਫ਼ ਦਿਖਦਾ ਵੀ ਨਰੂਲਾ ਜਿਹੜਾ ਹੈ ਉਹ ਕੋਈ ਗੋਰੀ ਨਸਲ ਦਾ ਜਾਂ ਕੋਈ ਜਿਹੜਾ ਈਸਾਈ ਭਾਈਚਾਰੇ ਚੋਂ ਉਵੇਂ ਦਾ ਨਹੀਂ ਹੈ। ਉਹ ਕੋਈ ਨਰੂਲਾ ਜਿਹੜਾ ਹਿੰਦੂ ਹੈ, ਉਹਨੇ ਈਸਾਈ ਬਣ ਕੇ ਪੰਜਾਬ ਦੇ ਵਿੱਚ ਇਹ ਸਾਰਾ ਢਮਢਮਾ ਖੜਾ ਕਰਕੇ ਇੱਥੋਂ ਦੇ ਲੋਕਾਂ ਨੂੰ ਆਪਦੇ ਮਗਰ ਲਾ ਕੇ ਉਹਨੂੰ ਪਤਾ ਕਿ ਇੱਕ ਨਾ ਇੱਕ ਦਿਨ ਸਿੱਖ ਵਿਰੋਧ ਕਰਨਗੇ। ਸੋ ਸਿੱਖਾਂ ਅਤੇ ਈਸਾਈਆਂ ਦਾ ਵਿਰੋਧ ਕਰਵਾਉਣ ਦੀ, ਟਕਰਾਅ ਕਰਾਉਣ ਦੀ ਇਹ ਜਿਹੜੀ ਖੇਡ ਆ ਉਹ ਖੇਡੀ ਜਾ ਰਹੀ ਹੈ। ਹੁਣ ਇੱਕ ਪਾਸੇ ਪੰਜਾਬ ਦੇ ਉਹ ਲੋਕ ਜਿਹੜੇ ਨੀਲੀਆਂ ਪੱਗਾਂ ਬੰਨ੍ਹ ਕੇ ਉੱਪਰ ਦੀ ਗਾਤਰੇ ਕਿਰਪਾਨਾਂ ਤੇ ਹੋਰ ਸਿੱਖੀ ਵਾਲੇ ਕਕਾਰਾਂ ਦੇ ਨਾਲ ਵੀ ਈਸਾਈ ਪ੍ਰੋਗਰਾਮਾਂ 'ਚ ਸ਼ਾਮਲ ਹੁੰਦੇ ਆ। ਅੰਕਰ ਨਰੂਲਾ ਜਾਂ ਹੋਰ ਜਿਹੜੇ ਲੋਕ ਨੇ ਇਹਨਾਂ ਦੀ ਸਹਿਮਤੀ ਨਾਲ ਇੱਕ ਤਰੀਕੇ ਨਾਲ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਆ। ਦੂਜੇ ਪਾਸੇ ਇਹੀ ਕਰਤੂਤ ਕਰਨ ਵਾਲੇ ਪੰਜਾਬ ਦੇ ਸਿਆਸੀ ਭਲਵਾਨ ਨੇ। ਸ਼ਾਇਦ ਹੀ ਕੋਈ ਸਿਆਸੀ ਲੀਡਰ ਬਚਿਆ ਹੋਵੇ ਜਿਹਨੇ ਇਹ ਕੰਜਰ ਕੜੀ ਨਾ ਘੋਲੀ ਹੋਵੇ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਪਹਿਲਾਂ ਅਸੀਂ ਸਾਰਿਆਂ ਨੇ ਨਰਕਧਾਰੀਆਂ ਨੂੰ ਸਪੋਰਟ ਕੀਤੀ, ਹਮਾਇਤ ਕੀਤੀ। ਜਦੋਂ ਉਹਨਾਂ ਦੀ ਤਾਕਤ ਵੱਧ ਗਈ, ਜਦੋਂ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ, ਉਦੋਂ ਤਾਂ ਜਾ ਜਾ ਕੇ ਉਹਨਾਂ ਨੂੰ ਪੰਪ ਦਿੰਦੇ ਰਹੇ। ਅਖੀਰ ਉਹਨਾਂ ਨੇ 1978 ਨੂੰ ਜੋ ਕੀਤਾ ਉਹ ਆਪਣੇ ਸਾਹਮਣੇ ਆ, ਤੇ ਉਹ ਲਾਂਬੂ ਜਿਹੜੇ ਲੱਗੇ ਉਹ ਅੱਜ ਤੱਕ ਬੁਝੇ ਨਹੀਂ, ਕਿੰਨੀਆਂ ਜਾਨਾਂ ਗਈਆਂ। ਫਿਰ ਐਵੇਂ ਹੀ ਬਿਆਸ ਵਾਲਿਆਂ ਦਾ ਡੇਰਾ, ਉੱਥੇ ਕੋਈ ਨਾ ਕੋਈ ਸਿਆਪਾ ਪਿਆ ਹੀ ਰਹਿੰਦਾ, ਪਰ ਕਦੇ ਸੋਨੀਆ ਗਾਂਧੀ, ਕਦੇ ਕੋਈ ਹੋਰ ਲੀਡਰ ਤੁਰਿਆ ਹੀ ਰਹਿੰਦਾ, ਤੇ ਪੰਜਾਬ ਦੇ ਸਿਆਸੀ ਭਲਵਾਨ ਆ ਜਿਹੜੇ ਉਹ ਵੀ ਉੱਥੇ ਜਾਂਦੇ ਨੇ। ਐਵੇਂ ਹੀ ਭਨਿਆਰੇ ਵਾਲੇ ਦਾ ਜਦੋਂ ਰੌਲਾ ਪਿਆ, ਮੈਨੂੰ ਲੱਗਦਾ ਨਹੀਂ ਕੋਈ ਪੰਜਾਬ ਦਾ ਆਗੂ ਬਚਿਆ ਹੋਵੇ ਜਿਹਦੀ ਫੋਟੋ ਉਹਦੇ ਡੇਰੇ ਚੋਂ ਨਾ ਮਿਲੀ ਹੋਵੇ। ਅਕਾਲ ਤਖਤ ਸਾਹਿਬ ਦੇ ਸਨਮੁਖ ਇੱਥੇ ਸਾਰਾ ਜਿਹੜਾ ਅਕਾਲ ਤਖਤ ਸਾਹਿਬ ਦੇ ਮੂਹਰੇ ਥਾਂ ਆ ਉਹ ਸਾਰਾ ਭਰ ਗਿਆ। ਜਿੱਦਣ ਇੱਥੇ ਆਪਾਂ ਉਹਨਾਂ ਸਾਰਿਆਂ ਸਿਆਸੀ ਭਲਵਾਨਾਂ ਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਸੰਮਣ ਕੀਤਾ ਗਿਆ, ਸੱਦਿਆ ਗਿਆ, ਉਹਨਾਂ ਨੂੰ ਤਨਖਾਹ ਲਾਈ ਗਈ, ਔਰ ਸਾਰੇ ਦੇ ਸਾਰੇ ਜਿਹੜੇ ਸੀ ਜ਼ਿਆਦਾ ਜਿਹੜੇ ਸੀ ਉਹ ਨੀਲੀਆਂ ਪੱਗਾਂ ਵਾਲੇ ਸੀਗੇ। ਇਵੇਂ ਹੀ ਜਿਹੜਾ ਡੇਰਾ ਸਰਸਾ, ਇਵੇਂ ਹੀ ਡੇਰਾ ਜਿਹੜਾ ਨੂਰ ਮਹਿਲ ਵਾਲਾ, ਜਿੱਥੇ ਉਹ ਬਰਫ਼ 'ਚ ਲੱਗਿਆ ਹੋਇਆ, ਫਰਿੱਜ 'ਚ ਲਾਇਆ ਹੋਇਆ ਬਾਬਾ ਉਹਨਾਂ ਨੇ, ਹਾਲਾਂਕਿ ਉਹ ਮਰ ਚੁੱਕਿਆ, ਪਰ ਬਾਦਲ ਦੇ ਰਾਜ ਵਿੱਚ ਵੀ ਤੇ ਹੁਣ ਵੀ ਉਹ ਉੱਥੇ ਬਰਫ਼ 'ਚ ਰੱਖਿਆ ਹੋਇਆ ਉਹਨਾਂ ਨੇ। ਤੋ ਇਹ ਜਿਹੜੇ ਪੰਜਾਬ ਦੇ ਜਿੰਨੇ ਡੇਰੇ ਆ, ਇਹਨਾਂ ਬਾਰੇ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਵੀ ਜਦੋਂ ਇਹਨਾਂ ਦੀ ਤਾਕਤ ਵੱਧ ਗਈ, ਇਹਨਾਂ ਨੇ ਪੰਥ ਨਾਲ ਪੰਗਾ ਲੈਣਾ, ਤੇ ਪਹਿਲਾਂ ਇਹ ਪੰਥ ਦੇ, ਸਿੱਖਾਂ ਦੇ ਹੀ ਲੋਕਾਂ ਨੂੰ ਪੱਟ ਕੇ ਆਪਦੇ ਡੇਰੇ 'ਚ ਲਿਆਉਂਦੇ ਆ। ਤੇ ਜਦੋਂ ਪੰਥ ਅਤੇ ਡੇਰੇ ਦਾ ਵਿਰੋਧ ਹੁੰਦਾ, ਉਦੋਂ ਫਿਰ ਚਾਹੇ ਕੋਈ ਡੇਰੇ ਵਾਲਿਆਂ ਦਾ ਮਰ ਜੇ, ਉਹ ਵੀ ਸਿੱਖਾਂ ਦਾ ਹੀ ਆ, ਪੰਜਾਬ ਦਾ ਵਾ, ਤੇ ਚਾਹੇ ਕੋਈ ਪੰਥ ਵੱਲੋਂ ਜਿਹੜਾ ਹੈਗਾ ਜਾਨ ਚਲੀ ਜਾਵੇ ਪੰਥਕ ਸੋਚ ਵਾਲੇ ਦੀ, ਉਹ ਵੀ ਪੰਜਾਬ ਦਾ ਵਾ, ਪੰਥ ਦਾ ਵਾ। ਸੋ ਇਸ ਤਰੀਕੇ ਨਾਲ ਬੜੀ ਸਕੀਮ ਜੀ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾ ਕੇ, ਮਰਵਾ ਕੇ ਤੇ ਕਮਜ਼ੋਰ ਕੀਤਾ ਜਾ ਰਿਹਾ। ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲਾਇਆ ਜਾ ਰਿਹਾ। ਹਰ ਡੇਰਾ ਸਾਡੇ ਖਰਬੂਜੇ ਦੀ ਇੱਕ ਫਾੜੀ ਲੈ ਕੇ ਹੋ ਜਾਂਦਾ। ਜਿਹੜੇ ਲੋਕ ਨਰਕਧਾਰੀਆਂ ਦੇ ਜਾਲ 'ਚ ਫਸੇ, ਜਦੋਂ ਸਿੱਖਾਂ ਦਾ ਟਕਰਾਅ ਹੋਇਆ, ਜਦੋਂ ਉਹਨਾਂ ਨਾਲ ਸਾਡੀ ਹਰ ਤਰ੍ਹਾਂ ਦੀ ਸਾਂਝ ਟੁੱਟ ਗਈ, ਉਹ ਜਿਹੜੇ ਬੰਦੇ ਸੀ ਉਹ ਕਿੱਥੋਂ ਆਏ ਸੀ? ਉਹ ਸਾਡੇ ਹੀ ਪੰਜਾਬ ਦੇ, ਸਾਡੇ ਹੀ ਪੰਥ ਦੇ, ਸਾਡੇ ਹੀ ਘਰਾਂ 'ਚੋਂ ਲੋਕ ਸੀ, ਜਿਹੜੇ ਕਿ ਹੁਣ ਨਰਕਧਾਰੀਏ ਬਣ ਕੇ ਉਧਰੋਂ ਸਾਡੇ ਦੁਸ਼ਮਣ ਦੇ ਰੂਪ ਸਾਹਮਣੇ ਖੜ ਗਏ। ਇਵੇਂ ਜਦੋਂ ਭਨਿਆਰੇ ਵਾਲੇ ਦੇ ਚੇਲੇ ਬਾਲਕਿਆਂ ਨੂੰ ਦੇਖੀਏ,
वो कौन ने? वो कोई यूपी बिहार तो या तमिलनाडु तो आए नहीं, मणिपुर तो आए नहीं। वो भी साडे ही पंजाब दे लोग आ, ਜਿਹੜੇ ਭਨਿਆਰੇ ਵਾਲੇ ਦੇ ਚੇਲੇ ਕਹਿ ਕੇ ਸਾਨੂੰ ਉਹਨਾਂ ਨਾਲ ਟਕਰਾਉਣਾ ਪਿਆ ਤੇ ਅਖੀਰ ਉਹ ਇੱਕ ਸਾਡੇ ਦੁਸ਼ਮਣ ਬਣ ਕੇ ਬਹਿ ਗਏ। ਇਵੇਂ ਹੀ ਨੂਰ ਮਹਿਲੀਏ ਨੇ, ਇਵੇਂ ਹੀ ਸਰਸੇ ਵਾਲੇ ਨੇ, ਇਹ ਸਾਡੇ ਹੀ ਨੁਕਸਾਨ ਤਾਂ ਸਾਡਾ ਹੋ ਰਿਹਾ ਨਾ। ਸਾਡਾ ਹੀ ਇੱਕ ਹਿੱਸਾ ਜਿਹੜਾ ਹੈਗਾ, ਹਰੇਕ ਵਾਰੀ ਇੱਕ ਫਾੜੀ ਜਿਹੜੀ ਹੈਗੀ ਆ ਸਾਡੇ ਨਾਲੋਂ ਅੱਡ ਹੋ ਰਹੀ ਆ। ਸਾਡੀ ਗਿਣਤੀ ਨੂੰ, ਸਾਡੀ ਸ਼ਕਤੀ ਨੂੰ ਫਰਕ ਪੈ ਰਿਹਾ। ਤੇ ਜੇਕਰ ਅਸੀਂ ਉਹਨਾਂ ਦੀ ਸ਼ਕਤੀ ਜਾਂ ਉਹਨਾਂ ਦੀ ਤਾਕਤ ਡੇਰੇ ਨਾਲ ਲੜਦੇ ਆ ਤਾਂ ਉਹ ਕੌਣ ਹੁੰਦੇ ਨੇ? ਉਹ ਸਾਡੇ ਚੋਂ ਹੀ ਹੁੰਦੇ ਨੇ। ਸੋ ਦਿੱਲੀ ਵਾਲਿਆਂ ਦਾ ਜਾਂ ਏਜੰਸੀਆਂ ਦਾ ਜਾਂ ਡੇਰੇਦਾਰ ਦਾ ਤਾਂ ਕੁਝ ਨਹੀਂ ਵਿਗੜਦਾ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਸਾਨੂੰ। ਤੇ ਇਸ ਖੇਡ ਨੂੰ, ਇਸ ਚਾਲ ਨੂੰ ਸਮਝਣ ਦੇ ਬਾਵਜੂਦ ਆ ਜਿਹੜੇ ਸਾਡੇ ਸਿਆਸੀ ਭਲਵਾਨ ਆ, ਬਾਕੀਆਂ ਦੀ ਤਾਂ ਗੱਲ ਛੱਡੋ, ਅੱਜ ਡੇਰਾ ਆ ਜਿਹੜਾ, ਇਹ ਵੀ ਇੱਕ ਤਰ੍ਹਾਂ ਦਾ ਡੇਰਾਵਾਦ ਹੀ ਆ ਜਿਹੜਾ ਈਸਾਈਆਂ ਦਾ ਪੰਜਾਬ 'ਚ ਪ੍ਰੋਜੈਕਟ ਚੱਲ ਰਿਹਾ। ਇਹਨਾਂ ਦੇ ਡੇਰਿਆਂ ਦੇ ਵਿੱਚ ਜਾ ਕੇ ਇਹਨਾਂ ਨੂੰ ਕੌਣ ਪੰਪ ਦੇ ਰਿਹਾ, ਕੌਣ ਮਜ਼ਬੂਤ ਕਰ ਰਿਹਾ? ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀਗਾ ਗੋਬਿੰਦ ਸਿੰਘ ਲੌਂਗੋਵਾਲ, ਉਹ ਖੜਾ ਇੱਕ ਪਾਸਟਰ ਦੇ ਮੂਹਰੇ ਹੱਥ ਜੇ ਬੰਨੀ, ਬੀਬਾ ਹਰਸਿਮਰਤ ਕੌਰ ਬਾਦਲ ਖੜੀ ਆ, ਇਵੇਂ ਹੋਰ ਆ। ਇਹ ਸਾਰੇ ਦੇ ਸਾਰੇ ਲੋਕ ਆ ਜਿਹੜੇ, ਕੋਈ ਲੀਡਰ ਨਹੀਂ ਬਚਿਆ। ਚਰਨਜੀਤ ਸਿੰਘ ਚੰਨੀ, ਜਿਹੜਾ ਨਵਜੋਤ ਸਿੰਘ ਸਿੱਧੂ, ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਡੇਰਿਆਂ 'ਚ ਜਾ ਕੇ, ਜਿਹੜੇ ਡੇਰੇ ਮੈਂ ਗੱਲ ਕਰ ਰਿਹਾ, ਜਿਹੜੇ ਈਸਾਈ ਭਾਈਚਾਰੇ ਦੇ ਅੱਡੇ ਜੇ ਬਣੇ ਆ ਨਵੇਂ, ਔਰ ਇਹਨਾਂ ਦੇ ਵਿੱਚ ਜਾ ਕੇ ਇਹ ਜਾਂਦੇ ਆ ਵੋਟਾਂ ਲੈਣ। ਪਰ ਇਹਨਾਂ ਨੂੰ ਦੇਖ ਕੇ ਅੱਗੇ ਜਿਹੜੀ ਵਿਪਤਾ ਪੈਂਦੀ ਆ ਪੰਥ ਨੂੰ, ਪੰਜਾਬ ਨੂੰ, ਉਹਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ। ਹੁਣ ਇੰਨੀਆਂ ਕੁ ਜ਼ਿਆਦਾ ਸੋਸ਼ਲ ਮੀਡੀਆ ਦਾ ਜ਼ਮਾਨਾ, ਇੰਨੀਆਂ ਕੁ ਜ਼ਿਆਦਾ ਖਬਰਾਂ ਜਾਂ ਫੋਟੋਆਂ ਜਿਨ੍ਹਾਂ ਦੇ ਵਿੱਚ ਨਿਹੰਗ ਸਿੰਘ ਬਾਣੇ ਦੇ ਵਿੱਚ ਦਮਾਲਿਆਂ ਵਾਲੇ, ਦਸਤਾਰਾਂ ਵਾਲੇ ਇੰਨੇ ਕੁ ਲੋਕ ਆ ਜਿਹੜੇ ਉਹ ਈਸਾਈਆਂ ਦੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਭਰ ਕੇ ਸਿੱਖ ਸਿਧਾਂਤ ਨੂੰ, ਸਿੱਖ ਕੌਮ ਨੂੰ ਚੜਾ ਰਹੇ ਆ ਕਿ ਇਹ ਕਦੇ ਨਾ ਕਦੇ ਲਾਂਬੂ ਲੱਗਣਗੇ। ਇਹ ਜਿਹੜੇ ਲਾਂਬੂ ਲਾਉਣ ਵਾਲੀ ਧਿਰ ਵਾ, ਉਹ ਕੋਈ ਇੱਕ ਦੋਸ਼ੀ ਨਹੀਂ ਹੈ। ਸਭ ਤੋਂ ਵੱਡੇ ਤਾਂ ਸਾਡੇ ਸਿਆਸੀ ਭਲਵਾਨ ਦੋਸ਼ੀ ਮੰਨਦਾ ਮੈਂ, ਜਿਹੜੇ ਉਸ ਸਾਜ਼ਿਸ਼ ਨੂੰ ਸ਼ਹਿ ਦਿੰਦੇ ਆ। ਜੇ ਇਹ ਨਾ ਜਾਣ, ਜੇ ਇਹ ਡੇਰਿਆਂ ਦੀ ਜਾ ਕੇ ਉੱਥੇ ਪੁਸ਼ਤ ਪਨਾਹੀ ਨਾ ਕਰਨ, ਸਰਪ੍ਰਸਤੀ ਨਾ ਕਰਨ, ਜਾਂ ਇਹ ਪ੍ਰਭਾਵ ਨਾ ਦੇਣ ਕਿ ਇਹ ਡੇਰੇ ਸਹੀ ਨੇ, ਤਾਂ ਬੜਾ ਵੱਡਾ ਫਰਕ ਪਵੇ। ਦੂਜਾ ਜਿਹੜਾ ਹੈਗਾ ਹਕੂਮਤੀ ਸਿਸਟਮ, ਖੁਫੀਆ ਏਜੰਸੀਆਂ, ਜੇ 4 ਸਿੱਖ ਰਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਬਹਿ ਜਾਣ, ਤੁਰੰਤ ਉਹਦੀਆਂ ਰਿਪੋਰਟਾਂ ਲੈਣ ਆ ਜਾਂਦੇ ਆ CID ਵਾਲੇ, ਏਜੰਸੀਆਂ ਵਾਲੇ ਪਹੁੰਚ ਜਾਂਦੇ ਆ ਵੀ ਕੀ ਚੱਕਰ ਆ। ਪਰ ਜਿਹੜੇ ਐਡੇ ਐਡੇ ਪੰਥ ਤੇ ਪੰਜਾਬ ਦੇ ਖਿਲਾਫ ਇਕੱਠ ਹੁੰਦੇ ਆ, ਉਦੋਂ ਕੋਈ CID ਵਾਲੇ ਨਹੀਂ ਜਾਂਦੇ, ਉਦੋਂ ਕੋਈ, ਅਸਲ ਵਿੱਚ ਏਜੰਸੀਆਂ ਤੇ ਮੁਲਕ ਦਾ ਸਾਰਾ ਸਿਸਟਮ ਚਾਹੁੰਦਾ ਹੀ ਇਹ ਆ ਕਿ ਪੰਥ ਦਾ ਨੁਕਸਾਨ ਕਰਨ ਵਾਲੀ ਹਰ ਜਿਹੜੀ ਸਰਗਰਮੀ ਆ ਉਹਨੂੰ ਵਧਣ ਫੁੱਲਣ ਦਿੱਤਾ ਜਾਵੇ। ਆ ਪਹਿਲਾਂ 25-30 ਸਾਲ ਪਹਿਲਾਂ ਏਡੀ ਸਮੱਸਿਆ ਨਹੀਂ ਸੀ, ਪਰ ਅੱਜ ਪੰਜਾਬ ਦੇ ਹਰ ਪਿੰਡ ਸ਼ਹਿਰ ਦੇ ਵਿੱਚ ਤੁਹਾਨੂੰ ਇਹ ਜਿਹੜੇ ਹੈਗੇ ਆ ਇਹਨਾਂ ਦੇ ਬਣਾਏ ਹੋਏ ਈਸਾਈ ਭਾਈਚਾਰੇ ਦੇ ਪ੍ਰੋਜੈਕਟ ਜਾਂ ਸੰਸਥਾਵਾਂ ਜਾਂ ਪਲੇਟਫਾਰਮ ਜਾਂ ਜਿੱਥੇ ਇਕੱਠੇ ਹੁੰਦੇ ਆ, ਉਹ ਤੁਹਾਨੂੰ ਦਿਖ ਪੈਣਗੇ। ਇਹਨਾਂ ਸਾਰਿਆਂ ਦੇ ਕਰਕੇ ਪੰਜਾਬ ਨੂੰ ਜਦੋਂ ਲਾਂਬੂ ਲੱਗਣੇ ਆ, ਇਹ ਫਿਰ ਕਹਿਣਗੇ ਜੀ ਬੜੇ ਭੋਲੇ ਭਾਲੇ ਗਰੀਬ ਲੋਕ ਸੀਗੇ ਜੀ। ਇਹ ਗਰੀਬ ਲੋਕਾਂ ਨੂੰ ਇਹ ਹੱਕ ਮਿਲ ਗਿਆ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਲਹੂ ਨਾਲ ਤਾਰੀਆਂ ਲਾਉਣ। ਲਹੂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਨਾ ਕਦੇ, ਅੱਜ ਜਿੰਨੀ ਅੱਗ ਲੱਗੀ ਹੋਈ ਆ, ਅੱਜ ਦੀ ਜਵਾਨੀ ਆ ਜਿਹੜੀ ਪਹਿਲਾਂ ਹੀ ਬਹੁਤ ਪਾਸਿਆਂ ਤੋਂ ਘਿਰੀ ਹੋਈ ਆ, ਜਦੋਂ ਤੁਸੀਂ ਕੰਧ ਨਾਲ ਢੱਕ ਕੇ ਲਾਓਗੇ, ਕੋਈ ਰਾਹ ਦਿਖਾਓਗੇ ਨਹੀਂ, ਉਲਟਾ ਉਹਨਾਂ ਨੂੰ ਇਹ ਕੋਈ ਅਗਵਾਈ ਦੇਣ ਦੀ ਥਾਂ ਕਿ ਆਪਾਂ ਇਹਦੇ ਚੋਂ ਕਿਵੇਂ ਨਿਕਲਣਾ, ਉਲਟਾ ਆਪਾਂ ਉਹਨਾਂ ਨੂੰ ਉਹਨਾਂ ਦੇ ਹਾਲਾਤ ਉੱਤੇ ਛੱਡ ਦਈਏ। ਕੱਲ ਕਲਾਂ ਨੂੰ ਜਦੋਂ ਕੋਈ ਭੜਾਕਾ ਪੈ ਗਿਆ, ਜਦੋਂ ਕੋਈ ਮਾੜੀ ਚੰਗੀ ਵਾਪਰ ਗਈ, ਫਿਰ ਖੰਭੇ ਜਿਹੜੀਆਂ ਲੇਖ, ਫਿਰ ਤਕਰੀਰਾਂ, ਸ਼ਾਂਤੀ ਰੱਖੋ। ਭਾਈ ਸ਼ਾਂਤੀ ਰੱਖਣ ਤੱਕ ਗੱਲ ਤਾਂ ਜਾਏਗੀ ਜੇ ਤੁਸੀਂ ਪਹਿਲਾਂ ਲਾਂਬੂ ਲਾਉਣ ਵਾਲਾ ਮਾਹੌਲ ਨਾ ਪੈਦਾ ਕਰੋ। ਹੁਣ ਇਸ ਵੇਲੇ ਹਰ ਇੱਕ ਜਿਹੜਾ ਸੂਝਵਾਨ ਬੰਦਾ ਉਹ ਇੱਕੋ ਗੱਲ ਕਹਿੰਦਾ ਵੀ ਜਿਵੇਂ ਪਹਿਲਾਂ ਡੇਰਾ ਸਰਸੇ ਨਾਲ ਪੰਗਾ ਪਿਆ, ਜਿਵੇਂ ਕਦੇ ਭਨਿਆਰੇ ਵਾਲੇ ਨਾਲ ਪੇਚਾ ਪਿਆ, ਜਿਵੇਂ ਨੂਰ ਮਹਿਲੀਆਂ ਨਾਲ ਲੜਾਈਆਂ ਹੁੰਦੀਆਂ ਸੀ, ਜਿਵੇਂ ਨਕਲੀ ਨਿਰੰਕਾਰੀਆਂ ਨਾਲ ਪੇਚਾ ਪਿਆ, ਉਵੇਂ ਸਿੱਖਾਂ ਦਾ ਭਵਿੱਖ ਵਿੱਚ ਇਹਨਾਂ ਈਸਾਈਆਂ ਨਾਲ ਪੇਚਾ ਪਊਗਾ। ਇਹ ਜਿਹੜੇ ਈਸਾਈ ਨੇ, ਇਹ ਕੋਈ
ਆਊਟਸਾਈਡਰ ਜਾਂ ਕਿਸੇ ਹੋਰ ਸੂਬੇ ਦੇ ਲੋਕ ਨਹੀਂ ਹੈ। ਇਹ ਸਾਡੀ ਧਰਤੀ ਦੇ ਲੋਕ ਨੇ। ਇਹਨਾਂ ਕੋਲੇ ਕਿੰਨੇ ਵੀ ਜਾਇਜ਼ ਕਾਰਨ ਹੋਣ ਆਪਦਾ ਧਰਮ ਤਿਆਗਣ ਦੇ, ਕਿੰਨੇ ਵੀ ਬਹਾਨੇ ਹੋਣ ਇਹਨਾਂ ਕੋਲ ਕਿ ਜੀ ਅਸੀਂ ਹੋਰ ਕੀ ਕਰਦੇ, ਅਸੀਂ ਤਾਂ ਧਰਮ ਤਿਆਗਣਾ ਹੀ ਸੀ। ਹਰ ਇੱਕ ਨੂੰ ਹੱਕ ਵਾਸੀ ਵੀ ਮੰਨ ਲੈਂਦੇ ਆ ਕਿ ਆਪਦੀ ਮਰਜ਼ੀ ਨਾਲ ਧਰਮ ਛੱਡਣਾ ਜਾਂ ਧਰਮ ਅਪਣਾਉਣਾ, ਪਰ ਇਹੋ ਜਿਹੀਆਂ ਹਰਕਤਾਂ ਤਾਂ ਨਾ ਕਰਨ ਜਿਹਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੁੰਦਾ ਹੋਵੇ। ਅੱਜ ਕੋਈ ਇਹਨਾਂ ਨੂੰ ਰੋਕਦਾ ਟੋਕਦਾ ਨਹੀਂ। ਜਦੋਂ ਨੀਲੀਆਂ ਪੱਗਾਂ ਬੰਨ੍ਹ ਕੇ ਉੱਪਰ ਦੀ ਜਿਹੜੇ ਸਿੱਖੀ ਵਾਲੇ ਲੱਗਦਾ ਸ਼ਕਲ ਤੋਂ ਹੁੰਦਾ ਵੀ ਸਿੱਖ ਵਾ ਪਰ ਹੁੰਦਾ ਈਸਾਈ ਆ, ਤੇ ਜਦੋਂ ਕੋਈ ਉਹ ਸਿਆਪਾ ਖੜਾ ਕਰ ਦੇਵੇ, ਪੁੱਠੀ ਸਿੱਧੀ ਹਰਕਤ ਕਰ ਦੇਵੇ, ਜਦੋਂ ਉਹਦਾ ਵਿਰੋਧ ਕਰੋ ਫਿਰ ਕਹਿਣਗੇ ਜੀ ਹਾਏ ਗਰੀਬ ਕੁੱਟਦਾ, ਹਾਏ ਗਰੀਬ ਨਾਲ ਆਹ ਹੋ ਗਿਆ। ਭਾਈ ਜੇ ਗਰੀਬ ਹੋ ਤਾਂ ਤੁਹਾਨੂੰ ਇਹ ਹੱਕ ਥੋੜੀ ਮਿਲ ਗਿਆ ਕਿ ਸਿੱਖ ਧਰਮ ਦਾ ਨੁਕਸਾਨ ਕਰੋ, ਸਿੱਖ ਹਿੱਤਾਂ ਦੇ ਉਲਟ ਭੁਗਤੋ, ਸਿੱਖ ਜਜ਼ਬਾਤਾਂ ਦਾ ਨੁਕਸਾਨ ਕਰੋ। ਔਰ ਇੱਕ ਗੱਲ ਇੱਥੇ ਆਪਾਂ ਸਾਰੇ ਆਪਦੇ ਭਾਈਚਾਰੇ ਦੇ ਅੰਦਰਲੇ ਪਾਸੇ ਵਿਚਾਰ ਕਰੀਏ, ਸਾਡੀ ਧਾਰਮਿਕ ਤੌਰ ਦੇ ਉੱਤੇ ਜਿਹੜੀ ਲੀਡਰਸ਼ਿਪ ਆ, ਜਿਹੜੇ ਸਾਡੇ ਧਰਮ ਦੇ ਪ੍ਰਚਾਰਕ ਆ, ਉਹਨਾਂ ਵੱਲ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ। ਉਹ ਕੀ ਹੈ ਕਿ ਪਹਿਲਾਂ ਜਿਹੜਾ ਰਵਾਇਤੀ ਤਰ੍ਹਾਂ ਦਾ ਪ੍ਰਚਾਰ ਹੁੰਦਾ ਸੀ, ਉਹਦੇ ਬਾਰੇ ਸਾਡੇ ਬੰਦਿਆਂ ਨੂੰ ਬੜੇ ਇਤਰਾਜ਼ ਸੀਗੇ ਕਿ ਸਿੱਖੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਹੈ, ਤਤ ਗੁਰਮਤ ਨਾਲ ਜੁੜੋ। ਇਸ ਤਰੀਕੇ ਦੀ ਗੱਲ ਕਰਦੇ ਕਰਾਉਂਦਿਆਂ ਨੇ ਪਿਛਲੇ 15-20 ਸਾਲਾਂ ਦੇ ਵਿੱਚ ਜਿਹੜੇ ਆਹ ਮਿਸ਼ਨਰੀ ਅਖਵਾਉਂਦੇ ਲੋਕ ਨੇ ਜਾਂ ਹੋਰ ਕਈ ਪ੍ਰਚਾਰਕ ਨੇ, ਉਹਨਾਂ ਨੇ ਬੜਾ ਧੜੱਲੇ ਨਾਲ ਪ੍ਰਚਾਰ ਕੀਤਾ। ਜਿਹੜਾ ਇਹ ਪ੍ਰਚਾਰ ਸੀ ਇਹ ਸਿੱਖਾਂ ਦਾ ਸਿੱਖੀ ਸਿਦਕ ਤੋੜਦਾ ਸੀ। ਜਿਹੜਾ ਪ੍ਰਚਾਰ ਹੁਣ ਕੀਤਾ ਗਿਆ ਉਹ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਜਿਹੇ ਕਿਸਮ ਦੇ ਤਰਕ ਨਾਲ ਵਿਵੇਕ ਤੋਂ ਤੋੜਦਾ ਸੀ ਤੇ ਉਹਨਾਂ ਨੂੰ ਕਾਮਰੇਡ ਜੇ ਬਣਾਉਂਦਾ ਸੀ। ਤੇ ਉਹ ਆਮ ਜਿਹੜਾ ਥੋੜਾ ਜਿਹਾ ਸਿਆਣਾ ਜਾਂ ਪੜ੍ਹਿਆ ਲਿਖਿਆ ਬੰਦਾ, ਉਹ ਤਾਂ ਚਲੋ ਤੁਲਨਾਤਮਕ ਕੰਪੈਰੀਟਿਵਲੀ ਗੱਲਾਂ ਸੋਚ ਵਿਚਾਰ ਕੇ ਕੋਈ ਫੈਸਲਾ ਕਰੇਗਾ, ਪਰ ਸਾਡਾ ਜਿਹੜਾ ਘੱਟ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਲਾ ਲਓ ਜਾਂ ਅਨਪੜ੍ਹ ਲਾ ਲਓ ਜਾਂ ਆਮ ਪੇਂਡੂ ਦੇਸੀ ਜਿਹੜੇ ਪੇਂਡੂ ਬੰਦੇ ਆ ਸਾਡੇ, ਉਹ ਸਿੱਧਾ ਜਾਂ ਪਹਿਲਾਂ ਜਦੋਂ ਕੋਈ ਘਰ 'ਚ ਸਮੱਸਿਆ ਆਉਣੀ ਜਾਂ ਕੋਈ ਗੱਲ ਹੋਣੀ, ਉਹਨਾਂ ਨੇ ਕਹਿਣਾ ਚਲੋ ਗੁਰਦੁਆਰੇ ਚੱਲਦੇ ਆ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਆ। ਉਹਨਾਂ ਨੂੰ ਭਰੋਸਾ ਹੁੰਦਾ ਸੀ, ਉਹਨਾਂ ਨੂੰ ਉਹਦੇ ਉੱਤੇ ਯਕੀਨ ਹੁੰਦਾ ਸੀ ਕਿ ਚਲੋ ਜੀ ਆਪਾਂ ਬਾਬਾ ਬੁੱਢਾ ਜੀ ਦੀ ਜਾਂ ਦੁੱਖ ਭੰਜਨੀ ਬੇਰੀ ਕੋਲੇ ਚੱਲਦੇ ਆ। ਏਦਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ, ਉਹਨਾਂ ਧਾਰਨਾਵਾਂ ਦੇ ਕਰਕੇ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਭਰੋਸਾ, ਉਹਨਾਂ ਦਾ ਜਿਹੜਾ ਸਿੱਖ ਧਰਮ ਦੇ ਵਿੱਚ ਸਿਦਕ ਸੀ ਉਹ ਪਰਪੱਕ ਰਹਿੰਦਾ ਸੀ। ਪਰ ਪਿਛਲੇ ਦੌਰ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਇਹੋ ਜਿਹਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਧਰਮ ਦੇ ਵਿੱਚ ਆਹ ਵੀ ਗਲਤ, ਉਹ ਵੀ ਝੂਠ, ਆਹ ਵੀ ਬਾਹਣਵਾਦ, ਆਹ ਵੀ ਸਹੀ ਨਹੀਂ। ਉਹ ਨਤੀਜਾ ਕੀ ਨਿਕਲਿਆ ਕਿ ਸਿੱਖ ਜਿਹੜਾ ਸੀ ਉਹ ਦੁਬਦਾ 'ਚ ਪੈ ਗਿਆ ਤੇ ਅਖੀਰ ਹੌਲੀ ਉਹਨੂੰ ਲੱਗਿਆ ਕਿ ਇਹ ਸਾਰੀਆਂ ਚੀਜ਼ਾਂ ਨੂੰ ਤਾਂ ਇਹ ਬੰਦੇ ਗਲਤ ਕਹਿੰਦੇ ਆ। ਦੂਜੇ ਪਾਸੇ ਉਸੇ ਵੇਲੇ ਈਸਾਈ ਪ੍ਰਚਾਰਕ ਮੈਦਾਨ ਵਿੱਚ ਆ ਗਏ। ਉਹ ਕਹਿੰਦੇ ਜੀ ਆਓ ਤੁਹਾਡੇ ਘਰੇ ਬਿਪਤਾ ਨਾ, ਤੁਹਾਡੀ ਮੱਝ ਨਹੀਂ ਮਿਲਦੀ, ਚਲੋ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ। ਤੁਹਾਡੇ ਬੱਚੇ ਨੂੰ ਸਮੱਸਿਆ, ਬਿਮਾਰ ਆ, ਆਓ ਅਸੀਂ ਉਹਦੇ ਲਈ ਅਰਦਾਸ ਕਰਦੇ ਹਾਂ। ਪ੍ਰਭੂ ਬੜਾ ਦਿਆਲੂ ਹੈ, ਆਓ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ। ਆਓ ਆਪਾਂ ਚੰਗਿਆਈ ਦੀ ਸਭਾ, ਵੀ ਹੁਣ ਸਿੱਖ ਜਿਹੜੇ ਗੁਰਦੁਆਰੇ ਇਕੱਠੇ ਹੁੰਦੇ ਆ ਜਾਂ ਹੋਰ ਧਰਮਾਂ ਦੇ ਲੋਕ ਆ, ਉਹ ਫਿਰ ਬਰਿਆਈ ਲਈ ਇਕੱਠੇ ਹੁੰਦੇ ਨੇ। ਇਹ ਇੱਥੇ ਪੋਸਟਰ ਜਾਂ ਕੰਧ ਤੇ ਲਾ ਜਾਣਗੇ ਜੀ ਚੰਗਿਆਈ ਦੀ ਸਭਾ ਫਲਾਨਾ। ਤੇ ਇਹ ਜਿਹੜਾ ਈਸਾਈ ਭਾਈਚਾਰੇ ਦੇ ਲੋਕਾਂ ਨੇ ਉਸ ਮੌਕੇ ਦਾ ਖੇਡਿਆ ਕਿ ਸਿੱਖ ਪ੍ਰਚਾਰਕਾਂ ਨੇ ਸਾਡੇ ਲਈ ਕੰਮ ਸੌਖਾ ਕਰ ਦਿੱਤਾ ਹੋਇਆ, ਸਿੱਖਾਂ ਦੇ ਸਿਦਕ ਨੂੰ ਖੋਰਾ ਲੱਗ ਚੁੱਕਿਆ, ਸਿੱਖਾਂ ਦਾ ਭਰੋਸਾ ਜਿਹੜਾ ਹੈਗਾ ਉਹ ਇਹਨਾਂ ਨੇ ਕਮਜ਼ੋਰ ਕਰ ਦਿੱਤਾ। ਸੋ ਕੱਚੇ ਜਿਹੇ ਲੋਕ ਆ ਜਿਹੜੇ, ਇਹਨਾਂ ਨੂੰ ਆਪਾਂ ਪੱਟ ਸਕਦੇ ਆ। ਇਹ ਸੋਚ ਕੇ ਇਸ ਪਲਾਨ ਦੇ ਨਾਲ ਇਹ ਜਿਹੜੇ ਈਸਾਈ ਪ੍ਰਚਾਰਕਾਂ ਮੈਦਾਨ ਵਿੱਚ ਆਏ ਤੇ ਮਾਝੇ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਧਾਰ ਕਾਇਮ ਹੋ ਚੁੱਕਿਆ। ਦੁਆਬੇ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੱਕ ਇਹਨਾਂ ਦੀ ਜਿਹੜੀ ਸਰਗਰਮੀ ਆ ਦੇਖ ਰਹੇ ਆ। ਹੁਣ ਅੱਗੇ ਮਾਲਵੇ ਵੱਲ ਨੂੰ ਵਾਧਾ ਹੁੰਦਾ ਜਾ ਰਿਹਾ ਤੇ ਇਹ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਪਹਿਲਾਂ ਜਿਵੇਂ ਹਰੇਕ ਪਿੰਡ ਦੇ ਵਿੱਚ ਸਰਸੇ ਵਾਲੇ ਕਹਿੰਦੇ ਸੀ ਵੀ ਸਾਡਾ ਨਾਮ ਚਰਚਾ ਘਰ ਬਰਾਬਰ ਹੋਣਾ ਚਾਹੀਦਾ, ਸਾਡਾ ਜੀ ਭਾਂਡੇ ਜਿਹੜੇ ਪਿੰਡ ਦੇ ਸਾਂਝੇ ਆ ਉਹ ਵੱਖਰੇ ਕਰੋ, ਸਾਡਾ ਜੀ ਆਹ ਚੀਜ਼ ਅੱਡ ਹੋਣੀ ਚਾਹੀਦੀ ਆ, ਅਸੀਂ ਸਿੱਖ ਨਹੀਂ, ਅਸੀਂ ਤਾਂ ਤੁਹਾਤੋਂ ਅੱਡ ਵਾਂ। ਉਹਨਾਂ ਕਰਕੇ ਸਮਾਜਿਕ ਤਾਣਾ ਬਾਣਾ ਬਹੁਤ ਬੁਰੀ ਤਰ੍ਹਾਂ ਟੁੱਟਿਆ। ਸਾਡੇ ਆਪਦੇ ਯਾਰਾਂ ਦੋਸਤਾਂ ਦੇ ਵਿੱਚ ਇਹੋ ਜਿਹੇ ਜਿਹੜੇ ਹੈਗੇ ਆ ਹੌਲਨਾਕ ਦਰਦਨਾਕ ਸਾਕੇ ਕਿ ਪਿਓ ਕਵੇ ਮੈਂ ਤਾਂ ਸਰਸੇ ਵਾਲੇ ਬਿਨਾਂ ਬਚਦਾ ਹੀ ਨਹੀਂ ਤੇ ਪੁੱਤ ਕਵੇ ਕਿ ਮੈਂ ਪੰਥ ਨਾਲ ਖੜਨਾ। ਇਵੇਂ ਹੀ ਇੱਕ ਮਾਂ ਕੱਲੀ ਵਿਧਵਾ ਸੀਗੀ ਤੇ ਪੁੱਤ ਕਵੇ ਕਿ ਬੀਬੀ ਆਪਾਂ ਨੂੰ ਧਰਮ ਨਾਲ, ਕੌਮ ਨਾਲ, ਸਿੱਖੀ ਨਾਲ ਖੜਨਾ ਚਾਹੀਦਾ, ਤੇ ਮਾਂ ਕਵੇ ਮੇਰਾ ਸਰਸੇ ਵਾਲੇ ਬਿਨਾਂ ਸਰਦਾ ਨਹੀਂ।
ਇੰਨੇ ਕਾਟੋ ਕਲੇਸ਼ ਪਏ, ਇੰਨਾ ਜ਼ਿਆਦਾ ਆਪਸੀ ਘਰੇਲੂ ਸਮਾਜਿਕ ਤੌਰ ਦੇ ਉੱਤੇ ਪ੍ਰੋਬਲਮ ਵਧੀ ਕਿ ਉਸ ਦੌਰ ਨੂੰ ਚੇਤੇ ਕਰਕੇ ਅੱਜ ਵੀ ਕਈ ਮਿੱਤਰ ਪਿਆਰੇ ਜਿਹੜੇ ਆ ਉਹ ਗੱਲਾਂ ਕਰਦੇ। ਅੱਜ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਆ ਚੱਲਿਆ ਨਾ ਚੱਕਰ ਵੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਧਰਮ ਯੁੱਧ ਜਿਹਾਦ ਛੇੜਨ ਦਾ ਜਿਹੜਾ ਕਿਹਾ ਵੀ ਅਸੀਂ ਈਸਾਈ ਭਾਈਚਾਰੇ ਵੱਲੋਂ ਜਿਹਾਦ, ਹੁਣ ਜਿਹਾਦ ਅੰਮ੍ਰਿਤਸਰ ਦੇ ਵਿੱਚ ਆ ਕੇ ਜਿਹੜਾ ਐਲਾਨ ਕੀਤਾ ਇਹਨੇ, ਉਹਦੇ ਨਾਲ ਕੋਈ ਨਾ ਕੋਈ ਸਿਆਪਾ, ਕੋਈ ਨਾ ਕੋਈ ਪੰਗਾ ਤਾਂ ਖੜਾ ਹੋਣਾ ਹੀ ਹੈ। ਤੋ ਜਿਹੜੇ ਸਾਡੇ ਸੱਜਣ ਪਿਆਰਿਆਂ ਦੇ ਵਿੱਚੋਂ ਕੋਈ ਸਰਸੇ ਭਨਿਆਰੇ ਵਾਲੇ ਕਰਕੇ ਦੁਖੀ ਰਿਹਾ, ਉਹ ਅੱਜ ਫੋਨ ਆਏ, ਗੱਲਾਂ ਹੋਈਆਂ, ਚਰਚਾ ਹੋਈ, ਸਾਰਿਆਂ ਨੇ ਕਿਹਾ ਕਿ ਪਹਿਲਾਂ ਸਾਡੇ ਟੱਬਰਾਂ ਨੇ ਬਹੁਤ ਕੁਝ ਝੱਲਿਆ, ਟੱਬਰ ਦਾ ਇੱਕ ਅੱਧਾ ਜੀ ਸਰਸੇ ਵਾਲੇ ਦੇ ਜਾਲ 'ਚ ਫਸਿਆ ਹੁੰਦਾ ਸੀ, ਉਹਨੇ ਸਾਡੇ ਸਾਰੇ ਟੱਬਰ ਦੀ ਪੂਰੀ ਐਨ ਇੱਕ ਤਰੀਕੇ ਨਾਲ ਸੰਤਾਪ ਵਧਾਇਆ ਪਿਆ ਹੁੰਦਾ ਸੀ। ਤੇ ਆਹੀ ਹੁਣ ਸਾਰਾ ਕੁਝ ਮਾਝੇ ਦੇ ਵਿੱਚ ਸਿੱਖ ਸਿੱਖਾਂ ਨਾਲ ਟਕਰਾਉਣਗੇ, ਘਰਾਂ ਦੇ ਘਰ ਆਪਸ ਵਿੱਚ ਲੜ ਮਰਨਗੇ, ਕਿਉਂਕਿ ਹਰੇਕ ਨੇ ਤਾਂ ਈਸਾਈ ਬਣ ਨਹੀਂ ਜਾਣਾ, ਤੇ ਜਿਹਦਾ ਗੁਰੂ 'ਚ ਭਰੋਸਾ ਹੋਊ ਉਹਨੂੰ, ਤੇ ਜਿਹੜਾ ਈਸਾਈਆਂ ਦੇ ਜਾਲ 'ਚ ਫਸਿਆ ਹੋਊ ਉਹਨੂੰ ਆਪੋ ਆਪਣਾ ਗੱਲ ਸਹੀ ਲੱਗਣੀ ਆ ਤੇ ਕਲੇਸ਼ ਬਣ ਜਾਣਾ। ਇਹ ਗੱਲ ਇੱਥੋਂ ਤੱਕ ਆਈ ਕਿਵੇਂ? ਚਲੋ ਠੀਕ ਆ ਵੀ ਹਰੇਕ ਧਰਮ ਦੇ ਲੋਕ ਹੁੰਦੇ ਆ, ਇੱਥੇ ਪੰਜਾਬ 'ਚ ਵੀ ਵਸਣੇ ਆ, ਉਹਨਾਂ ਲੋਕਾਂ ਨੂੰ ਆਪੋ ਆਪਣੇ ਢੰਗ ਤਰੀਕੇ ਨਾਲ ਦੀ ਗੱਲ ਕਰਨ ਦਾ ਵੀ ਹੱਕ ਆ। ਪਰ ਜਿਵੇਂ ਸਾਡੇ ਸਤਿਗੁਰੂ ਨੇ ਸਾਨੂੰ ਸਿਖਾਇਆ ਕਿ ਧਰਮ ਤੁਮ ਹੈ ਤੁਮਹਾਰਾ ਖੂਬ, ਹਮੇ ਹਮਾਰਾ ਖੂਬ, ਉੱਥੇ ਤੱਕ ਗੱਲ ਚੱਲ ਜਾਂਦੀ ਹੈ। ਜਦੋਂ ਕੋਈ ਬੰਦਾ ਦੂਜੇ ਧਰਮ ਦੇ ਹਿੱਤਾਂ ਦਾ ਨੁਕਸਾਨ ਨਾ ਕਰੇ, ਆਪਦੇ ਧਰਮ ਦੇ ਵਿੱਚ ਪਰਪੱਕ ਹੋਵੇ, ਤਾਂ ਕੋਈ ਮਾੜੀ ਗੱਲ ਨਹੀਂ। ਕਈ ਵਾਰ ਗੱਲ ਅਸੀਂ ਕਰਦੇ ਹੁੰਦੇ ਆ ਕਿ ਸਾਡੇ ਚੋਂ ਸਭ ਤੋਂ ਜ਼ਿਆਦਾ ਤੁਸੀਂ ਸੰਤ ਭਿੰਡਰਾਂ ਵਾਲਿਆਂ ਨੂੰ ਕਹਿੰਦੇ ਹੋ ਨਾ ਵੀ ਬਹੁਤ ਕੱਟੜ ਸੀ, ਹਾਲਾਂਕਿ ਕੱਟੜ ਕੁੱਟੜ ਵਾਲੀ ਗੱਲ ਕੋਈ ਨਹੀਂ ਸੀ। ਹਕੀਕਤ ਵਿੱਚ ਸੰਤ ਭਿੰਡਰਾਂ ਵਾਲੇ ਧਰਮ ਵਿੱਚ ਪਰਪੱਕਤਾ ਦਾ ਹੋਕਾ ਦਿੰਦੇ ਸੀ ਕਿ ਆਪਦੇ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ। ਸੋ ਪਰਪੱਕ ਗੁਰਸਿੱਖ ਸੀ, ਤੇ ਉਹਨਾਂ ਨੇ ਵੀ ਇਹੀ ਗੱਲ ਕਹਿਣੀ ਕਿ ਜੇਕਰ ਕੋਈ ਹਿੰਦੂ ਆਪਦੇ ਧਰਮ 'ਚ ਪੱਕਾ, ਜੇਕਰ ਉਹ ਮੇਰੇ ਕੋਲ ਆਵੇ ਮੈਂ ਉਹਦਾ ਸਤਿਕਾਰ ਕਰਾਂਗਾ, ਮੇਰਾ ਕੋਈ ਹਿੰਦੂ ਨਾਲ ਵੈਰ ਨਹੀਂ। ਇਸ ਤਰੀਕੇ ਦੀ ਗੱਲ ਮਹਾਂਪੁਰਸ਼ ਅਕਸਰ ਆਪਣੀਆਂ ਤਕਰੀਰਾਂ 'ਚ ਕਹਿੰਦੇ ਹੁੰਦੇ ਸੀ। ਅਸੀਂ ਵੀ ਕਹਿੰਦੇ ਆ ਕਿ ਸਾਨੂੰ ਆਪਦੇ ਮਜ਼ਹਬ ਵਿੱਚ ਪੱਕੇ ਈਸਾਈ ਨਾਲ ਕੋਈ ਸਮੱਸਿਆ ਨਹੀਂ, ਪਰ ਜਦੋਂ ਉਹ ਸਾਡੇ ਹਿੱਤਾਂ ਦਾ ਨੁਕਸਾਨ ਕਰੇ, ਸਾਨੂੰ ਚੜਾਵੇ, ਫੇਰ ਜ਼ਰੂਰ ਪੰਗਾ ਪੈਂਦਾ। ਜਿਵੇਂ ਇਸ ਵੇਲੇ ਮਾਹੌਲ ਜਿਹੜਾ ਭਖ ਰਿਹਾ, ਜਿਵੇਂ ਬਣ ਰਿਹਾ, ਬਾਅਦ ਵਿੱਚ ਸਾਰੇ ਸੰਸਾਰ ਦੇ ਵਿੱਚ ਪਿੱਟਣਾ ਕਿ ਹਾਏ ਜੀ ਸਿੱਖ ਬੜੇ ਮਾੜੇ ਆ, ਸਿੱਖਾਂ ਨੇ ਆਹ ਕਰਤਾ ਉਹ ਕਰਤਾ। ਅੱਜ ਈਸਾਈ ਭਾਈਚਾਰੇ ਦੇ ਉਹ ਲੋਕ ਜਿਹੜੇ ਚੁੱਪ ਕਰਕੇ ਅੱਖਾਂ ਮੀਟ ਕੇ ਇਸ ਲਾਂਬੂ ਨੂੰ ਦੇਖ ਰਹੇ ਨੇ, ਜਦੋਂ ਭਾਂਬੜ ਮੱਚ ਗਿਆ ਫੇਰ ਬਾਅਦ ਵਿੱਚ ਸਲਾਹਾਂ ਦੇਣ ਦਾ ਕੀ ਫਾਇਦਾ? ਅਸੀਂ ਇਸ ਵੇਲੇ ਪੂਰਾ ਹੋਕਾ ਦੇ ਰਹੇ ਹਾਂ ਕਿ ਭਾਈ ਭੱਠੀ ਜਿਹੜੀ ਆ ਉਹ ਤਪਾ ਦਿੱਤੀ ਗਈ ਆ ਕੇ ਇਹਨੇ ਇੱਥੇ ਜਿਹੜਾ ਪ੍ਰੋਗਰਾਮ ਕੀਤਾ ਨਰੂਲੇ ਰਲਾਲੇ ਜੇ ਨੇ, ਇਹਨੇ ਇੱਕ ਵਾਰੀ ਇੱਥੇ ਸਿਆਪਾ ਖੜਾ ਕਰਕੇ ਇਹਨੇ ਆਰਾਮ ਨਾਲ ਜਾ ਕੇ ਘਰੇ ਪੈ ਜਾਣਾ ਜੁੱਲਾ ਲੈ ਕੇ, ਤੇ ਜਿਹੜੇ ਮਾਵਾਂ ਦੇ ਪੁੱਤ ਮਰਨੇ ਆ, ਘਰਾਂ ਦੇ ਘਰ ਤਬਾਹ ਹੋਣੇ ਆ, ਉਹਦਾ ਇਹਨੂੰ ਕੋਈ ਮਤਲਬ ਨਹੀਂ। ਇਹਨੂੰ ਆਪਦੇ ਜਿਹੜੇ ਜਿਸ ਏਜੰਸੀ ਨੇ ਜਾਂ ਜਿਸ ਧਿਰ ਨੇ ਇਹਨੂੰ ਪੈਦਾ ਕੀਤਾ, ਉਹਨੇ ਇਹਨੂੰ ਸੰਭਾਲ ਲੈਣਾ, ਪਾਲ ਲੈਣਾ। ਆ ਜਦੋਂ ਪੰਜਾਬ ਦੇ ਵਿੱਚ 1978 ਨੂੰ ਕਾਂਡ ਹੋਇਆ, ਕੌਣ ਬਚਾ ਕੇ ਲੈ ਗਿਆ ਸੀ ਉਹਨੂੰ? ਨਰਕਧਾਰੀ ਨੂੰ। ਠੀਕ ਆ ਕਿ ਬਾਅਦ ਸਿੰਘਾਂ ਨੇ, ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਮਲਕ ਟੋਰਾ ਹੋਣਾ ਨੇ ਉਹਨੂੰ ਉਹਦੇ ਡੇਰੇ 'ਚ ਉੱਥੇ ਦਿੱਲੀ ਜਾ ਕੇ ਸੋਧਿਆ, ਪਰ ਇੱਥੋਂ ਤਾਂ ਬਚਾ ਕੇ ਲੈ ਗਏ ਸੀ ਨਾ। ਸੋ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਇਹ ਸਮੱਸਿਆ ਸਿਖਰ ਤੇ ਆਈ ਹੋਈ ਹੈ। ਮੈਂ ਇਹ ਗੱਲ ਆਪਣੇ ਸਰੋਤਿਆਂ ਨੂੰ ਦੱਸ ਦੇਣੀ ਚਾਹੁੰਦਾ ਕਿ ਤੁਸੀਂ ਆਪੋ ਆਪਣੇ ਥਾਂ ਤੇ ਦੂਰ ਦਰਾਡੇ ਬੈਠ ਕੇ ਜਦੋਂ ਇਹ ਗੱਲ ਸੁਣ ਰਹੇ ਹੋਵੋਗੇ, ਤੁਹਾਨੂੰ ਲੱਗ ਸਕਦਾ ਕਿ ਐਡੀ ਕੋਈ ਗੱਲ ਨਹੀਂ, ਪਰ ਤੁਸੀਂ ਕਦੇ ਅੰਮ੍ਰਿਤਸਰ, ਗੁਰਦਾਸਪੁਰ ਜਾਂ ਮਾਝੇ ਦੇ ਜਾਂ ਦੁਆਬੇ ਦੇ ਪਿੰਡਾਂ 'ਚ ਵਸਦੇ ਆਮ ਕਿਸੇ ਸਿੱਖ ਨਾਲ ਗੱਲ ਕਰਕੇ ਦੇਖੋ। ਸੋਸ਼ਲ ਮੀਡੀਆ ਦਾ ਜ਼ਮਾਨਾ, ਫੇਸਬੁੱਕ ਦੇ ਉੱਤੇ ਤੁਸੀਂ, ਟਵਿੱਟਰ ਦੇ ਉੱਤੇ ਤੁਸੀਂ ਗੱਲ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਕਿ ਪੰਜਾਬ ਦੇ ਵਿੱਚ ਇੱਕ ਬੜੀ ਅਜੀਬ ਜੀ ਦਹਿਸ਼ਤ ਜਿਹੜੀ ਆ ਉਹ ਵੱਧ ਰਹੀ ਹੈ। ਤੇ ਆ ਜਿਹੜਾ ਅੰਮ੍ਰਿਤਸਰ 'ਚ ਪ੍ਰੋਗਰਾਮ ਕੀਤਾ, ਇਦੋਂ ਬਾਅਦ ਹਰ ਇੱਕ ਬੰਦਾ ਇਹ ਕਹਿੰਦਾ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਹੁਣ ਪੰਗਾ ਪਊਗਾ। ਜਦੋਂ ਕਿਸੇ ਘਰ ਦੇ ਵਿੱਚ ਕਲੇਸ਼ ਹੋਣ ਦਾ ਖਤਰਾ ਦਿਖਦਾ ਹੋਵੇ, ਜਦੋਂ ਕਿਸੇ ਘਰ ਦੇ ਵਿੱਚ ਸਮੱਸਿਆ ਦਿਖ ਰਹੀ ਹੋਵੇ ਕਿ ਪੇਚਾ ਪਊਗਾ, ਉਸ ਘਰ ਦੇ ਸਿਆਣੇ ਲੋਕ ਕੋਈ ਰਾਹ ਲੱਭਦੇ ਹੁੰਦੇ। ਸਾਡੀ ਕੌਮ ਨੂੰ ਵੀ ਰਾਹ ਲੱਭਣਾ ਚਾਹੀਦਾ। ਪਹਿਲਾਂ ਤਾਂ ਆਪਦੀਆਂ ਵੋਟਾਂ ਦੇ ਕਰਕੇ ਇਹ ਸਿਆਸੀ ਭਲਵਾਨ ਮੰਨਦੇ ਨਹੀਂ ਸੀ ਹੁੰਦੇ, ਹੁਣ ਜ਼ਰੂਰ ਮੰਨਣ ਲੱਗੇ ਆ ਕਿ ਇਹ ਪ੍ਰੋਬਲਮ ਹੈਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਆਪਣੇ ਤੌਰ ਦੇ ਉੱਤੇ ਹੀ
सिख जगत नूं इस मसले उत्ते अगवाई देनी चाहिए, कोई सरबत खालसा कोई गल सद के करनी चाहिए है कि जिहड़ी ये पंजाब नूं एक बलदी भट्टी च सुट्टण वाली सरगर्मी चल रही है भी इहदा कोई इलाज किया जाए। ते घट्टो घट्ट चलो जिहड़े बन गए ईसाई बन गए, जिन्हें होर भी गाहां बनना वो बने, पर पंजाब दे विच इस वरतारे करके एक नवा जिहड़ा घाण होण दे संभावना बनी हुई है, ਉਹ ਤੋਂ ਤਾਂ ਕਿਸੇ ਤਰੀਕੇ ਨਾਲ ਬਚਿਆ ਜਾਵੇ। ਸਾਡੀ ਲੜਾਈ ਤਾਂ ਅਸੀਂ ਆਪਦੀ ਹੋਂਦ ਹਸਤੀ, ਅਸੀਂ ਆਇਡੈਂਟੀਟੀ ਕ੍ਰਾਈਸਿਸ ਦੀ ਲੜਾਈ ਲੜ ਰਹੇ, ਅਸੀਂ ਆਪਦੇ ਧਰਮ ਨੂੰ, ਕੌਮ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਲੜ ਰਹੇ। ਤੇ ਜਦੋਂ ਵੀ ਅਸੀਂ ਇਸ ਪਾਸੇ ਧਿਆਨ ਦਿੰਨੇ ਆ ਸਾਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ। ਜੇ ਅਸੀਂ ਹਿੰਦੂ ਤੋਂ, ਹਿੰਦੀ ਤੋਂ, ਹਿੰਦੁਸਤਾਨ ਤੋਂ ਆਪਦੇ ਧਰਮ, ਬੋਲੀ ਅਤੇ ਸੱਭਿਆਚਾਰ ਨੂੰ ਖਤਰਾ ਮਹਿਸੂਸ ਕਰਕੇ ਬੋਲਦੇ ਆ ਤਾਂ ਕਹਿੰਦੇ ਆ ਜੀ ਇਹ ਗਲਤ ਨੇ, ਇਹ ਮਾੜੇ। ਜੇ ਅਸੀਂ ਡੇਰਿਆਂ ਤੋਂ, ਭਨਿਆਰੇ ਵਾਲਾ ਹੋਵੇ, ਸਾਸੇ ਵਾਲਾ ਹੋਵੇ, ਨਰਕਧਾਰੀਆ ਹੋਵੇ, ਕੋਈ ਹੋਰ ਡੇਰਾ ਹੋਵੇ, ਉਹ ਤੋਂ ਖਤਰਾ ਮਹਿਸੂਸ ਕਰਕੇ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਕੋਈ ਸਰਗਰਮੀ ਕਰਦੇ ਆ ਤਾਂ ਕਹਿੰਦੇ ਆ ਜੀ ਸਿੱਖ ਮਾੜੇ ਆ। ਤੇ ਜੇ ਅੱਜ ਇਹਨਾਂ ਈਸਾਈਆਂ ਦੇ ਕਰਕੇ ਸਮੱਸਿਆ ਬਣੀ ਹੈ ਤੇ ਜੇ ਅੰਕਰ ਨਰੂਲੇ ਵਰਗੇ ਜਾਂ ਇਹ ਜਿਹੜੇ ਲੋਕ ਨੇ ਇਹਨਾਂ ਦੇ ਈਸਾਈਆਂ ਦੇ ਨਾਲ ਸਿੱਖਾਂ ਦਾ ਕੋਈ ਅੱਜ ਤੱਕ ਉਵੇਂ ਸਿੱਧਾ ਤਕਰਾਰ ਤਾਂ ਹੈ, ਅਸੀਂ ਤਾਂ ਇਹ ਸਮਝਦੇ ਰਹੇ ਹਾਂ ਕਿ ਜਿਵੇਂ ਸਾਡੇ ਦਿੱਲੀ ਦਰਬਾਰ ਛਿੱਤਰ ਫੇਰਦਾ ਹਿੰਦੂ ਕੱਟੜਵਾਦ ਸਾਡੇ ਦੁਆਲੇ ਹੋਇਆ ਸਿੱਖਾਂ ਦੇ, ਉਵੇਂ ਭਾਈ ਪੰਜਾਬ ਦੇ ਭਾਰਤ ਵਿੱਚ ਜਿਹੜਾ ਹੈਗਾ ਇਹਨਾਂ ਨਾਲ ਵਾਪਰ ਰਹੀ ਹੈ। ਔਰ ਹੋਇਆ ਵੀ ਬੜਾ ਮਾੜਾ, ਸਾਨੂੰ ਸਭ ਨੂੰ ਪਤਾ ਕਿਵੇਂ ਗ੍ਰਾਮ ਸਟੇਂਜ ਤੇ ਉਹਦੇ ਬੱਚਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਕੰਧਮਾਲ ਵੱਲ, ਉੜੀਸਾ ਵੱਲ ਤੇ ਹੋਰਨਾਂ ਥਾਵਾਂ ਤੇ ਜੋ ਕੁਝ ਇਹਨਾਂ ਨਾਲ ਵਾਪਰਿਆ, ਜਿਵੇਂ ਬਜਰੰਗ ਦਲ ਵਾਲਿਆਂ ਨੇ ਪਿੱਛੇ ਜੇ ਜ਼ੁਲਮ ਕੀਤੇ, ਜਿਵੇਂ ਹਿੰਦੂ ਕੱਟੜਵਾਦੀਆਂ ਨੇ ਘਰ ਵਾਪਸੀ ਦੀ ਲਹਿਰ ਚਲਾਈ, ਉਹ ਸਾਰਾ ਕੁਝ ਸਾਡੇ ਸਾਹਮਣੇ ਹੈ। ਤੇ ਅੱਜ ਹੁਣ ਉਹਨਾਂ ਖੇਤਰਾਂ ਦੇ ਵਿੱਚ ਤਾਂ ਇਹਨਾਂ ਦਾ ਕੋਈ ਪੰਗਾ ਨਹੀਂ। ਕਿਉਂ ਨਹੀਂ? ਉੱਥੇ ਉਹ ਬਹੁਤ ਸਾਰੇ ਇਹੋ ਜਿਹਾ ਹੈ, ਉਹਨਾਂ ਨੇ ਜਿਹੜੇ ਹਿੰਦੂ ਪ੍ਰਚਾਰਕ ਆ ਉਹ ਸਰਗਰਮ ਕਰਤੇ, ਜਿਨ੍ਹਾਂ ਕਾਰਨਾਂ ਕਰਕੇ ਆਮ ਹਿੰਦੂ ਧਰਮ ਨੂੰ ਛੱਡ ਕੇ ਈਸਾਈ ਬਣਦਾ ਸੀ ਨਾ, ਉਹ ਬਹੁਤ ਸਾਰੇ ਕਾਰਨ ਦੂਰ ਕਰਨ ਦੇ ਲਈ ਵੀ ਠੀਕ ਆ ਜੇ ਇਹਨਾਂ ਨੂੰ ਵਹਿਮ ਭਰਮ ਜੇ ਬਾਹਮਣਾਂ ਵਾਲੇ, ਹਿੰਦੂਆਂ ਵਾਲੇ ਪਸੰਦ ਨੇ, ਤੇ ਜੇਕਰ ਇਹਦੇ ਚ ਫਸ ਕੇ ਈਸਾਈ ਬਣਦੇ ਆ ਵੀ ਉਹ ਕਹਿੰਦੇ ਆ ਜੀ ਅਸੀਂ ਤੁਹਾਨੂੰ ਪ੍ਰਭੂ ਨੂੰ ਤੁਹਾਡੀ ਅਰਜੀ ਲਾ ਦਿਆਂਗੇ, ਫਲਾਨ ਕਰ ਦਿਆਂਗੇ, ਅਰਦਾਸ ਕਰ ਦਿਆਂਗੇ, ਤੇ ਅਸੀਂ ਭਾਈ ਕਰ ਦਿੰਦੇ ਆ ਉਹ ਕੰਮ। ਸੋ ਉਹਨਾਂ ਨੇ ਉਹਨਾਂ ਸਾਰੇ ਖੇਤਰਾਂ ਦੇ ਵਿੱਚ, ਉਹਨਾਂ ਸਾਰੇ ਸੂਬਿਆਂ ਖਿੱਤਿਆਂ ਦੇ ਵਿੱਚ ਜਿੱਥੇ ਜਿੱਥੇ ਈਸਾਈਆਂ ਦਾ ਵਾਧਾ ਹੋ ਰਿਹਾ ਸੀ, ਹਿੰਦੂ ਛੱਡ ਕੇ ਲੋਕ ਈਸਾਈ ਬਣਦੇ ਸੀ, ਉੱਥੇ ਬਹੁਤ ਜ਼ਿਆਦਾ ਪ੍ਰਚਾਰਕ ਛੱਡਦੇ ਮੈਦਾਨ 'ਚ ਖੁੱਲੇ ਤੇ ਉਹ ਲੋਕਾਂ ਨੂੰ ਬੰਨੀ ਫਿਰਦੇ। ਉੱਥੇ ਸਮੱਸਿਆ ਉਵੇਂ ਦੀ ਨਹੀਂ ਰਹੀ ਅੱਜ। ਹੁਣ ਤਾਂ ਕੋਈ ਬੜੇ ਲੰਮੇ ਅਰਸੇ ਤੋਂ ਮਾੜੀ ਇਹੋ ਜਿਹੀ ਘਟਨਾ ਵੀ ਨਹੀਂ ਵਾਪਰੀ, ਹੁਣ ਤਾਂ ਉਹ ਮੁਸਲਮਾਨਾਂ ਨਾਲ ਭਿੜਨ ਲੱਗੇ ਹੋਏ। ਤੇ ਅਸੀਂ ਸਮਝਦੇ ਸੀ ਕਿ ਸਾਡੇ ਵਾਂਗੂ ਇਹ ਦੁਖੀ ਨੇ, ਪਰ ਇਹ ਤਾਂ ਸਾਡੇ ਹੀ ਦੁਆਲੇ ਹੋ ਗਏ, ਸਿੱਖੀ ਦੇ ਦੁਆਲੇ ਹੋ ਗਏ, ਪੰਥ ਦੇ ਦੁਆਲੇ ਹੋ ਗਏ। ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਬੜਾ ਸੋਹਣਾ ਸੁਨੱਖਾ ਪੱਗ ਦਸਤਾਰ ਸਜਾਈ ਹੋਈ ਸਿੱਖ ਨੌਜਵਾਨ ਪੂਰਾ ਮਿਲਿਆ। ਥੋੜੇ ਟਾਈਮ ਬਾਅਦ ਮੇਰੇ ਜੋਟੀਦਾਰ ਨੇ ਬਾਅਦ ਉਹਦੇ ਜਾਣ ਤੋਂ ਬਾਅਦ ਦੱਸਿਆ ਕਿ ਇਹ ਈਸਾਈ ਹੈ। ਮੈਂ ਹੈਰਾਨ, ਹੱਕਾ ਬੱਕਾ ਵੀ ਕਮਾਲ ਦੀ ਗੱਲ ਹੈ, ਇਹ ਤਾਂ ਗੁਰੂ ਦਾ ਪਿਆਰਾ ਸਿੱਖ ਲੱਗਦਾ ਹੈਗਾ ਦੂਰੋਂ ਆਉਂਦਾ, ਕਿਸੇ ਨੂੰ ਸਮਝ ਹੀ ਨਾ ਲੱਗੇ ਜੇ ਦਰਬਾਰ ਸਾਹਿਬ ਜਾਂ ਕਿਸੇ ਹੋਰ ਥਾਂ ਤੇ ਜਾਵੇ। ਹੁਣ ਇਹ ਜਿਹੜੇ ਲੋਕ ਨੇ ਇਹਨਾਂ ਨੇ ਇਹ ਤਾਂ ਦੇਖਣਾ ਨਹੀਂ ਕਿ ਸਾਡੇ ਕਾਰਿਆਂ ਕਰਕੇ ਪੰਜਾਬ ਦੇ ਵਿੱਚ ਕੀ ਨੁਕਸਾਨ ਹੋਊਗਾ। ਇਹਨਾਂ ਨੂੰ ਤਾਂ ਆਪਦਾ ਵਾ ਵੀ ਅਸੀਂ ਤਾਂ ਜੀ ਹੁਣ ਈਸਾਈ ਬਣਨਾ, ਅਸੀਂ ਤਾਂ ਜੀ ਹੁਣ ਆਹ ਕਰਨਾ, ਉਹ ਕਰਨਾ। ਹੱਕ ਆ ਭਾਈ ਤੁਹਾਨੂੰ ਬਣੋ, ਪਰ ਪੰਜਾਬ ਦੇ ਹਾਲਾਤ ਵਿਗਾੜਨ ਦਾ ਤੁਹਾਨੂੰ ਕੋਈ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਹੁਣ ਇਹਦੇ ਲਈ ਜੇ ਸਰਕਾਰ ਵੱਲ ਦੇਖੀਏ, ਸਰਕਾਰ ਤਾਂ ਚਾਹੂਗੀ ਕਿ ਪੰਥ ਦਾ ਨੁਕਸਾਨ ਹੁੰਦਾ, ਬਹੁਤ ਵਧੀਆ ਗੱਲ ਹੈ। ਜਿਹੜੀ ਵੀ ਚੀਜ਼ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੀ ਹੋਵੇ, ਦਿੱਲੀ ਦਰਬਾਰ ਦੀਆਂ ਏਜੰਸੀਆਂ ਤਾਂ ਉਹਦੇ ਹੱਕ 'ਚ ਖੜਨਗੀਆਂ, ਉਹ ਤਾਂ ਇਹਨਾਂ ਦੇ ਮਗਰ ਖੜਨਗੀਆਂ। ਕਦੇ ਨਹੀਂ ਕਿਸੇ ਨੇ ਸੁਣਵਾਈ ਕਰਨੀ ਸਿੱਖਾਂ ਦੀ। ਹੁਣ ਸਿੱਖ ਜਾਣ ਤਾਂ ਜਾਣ ਕਿੱਥੇ? ਕੋਈ ਨੈਸ਼ਨਲ ਲੈਵਲ ਤੇ, ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਬੋਡੀ ਹੈ? ਬਹੁਤ ਸਾਰੇ ਭਰਾ ਸਾਡੇ ਆ ਪ੍ਰੋਗਰਾਮ ਦੇਖ ਕੇ ਕੋਈ ਪੁੱਠਾ ਸਿੱਧਾ ਕਮੈਂਟ ਕਰਨਗੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀਆਂ ਕਿ ਦੱਸ ਦਿਓ, ਮੈਂ ਇੱਥੇ ਬੈਠ ਕੇ ਇਹ ਗੱਲ ਤੁਹਾਨੂੰ ਪੁੱਛ ਸਕਦਾ, ਪੁੱਛ ਰਿਹਾ ਕਿ ਸਾਡੇ ਕੋਲੇ ਕੋਈ ਦੂਰ ਦੂਰ ਤੱਕ ਕੋਈ ਧੈਰ, ਕੋਈ ਬੋਡੀ ਕੋਈ ਹੈ? ਫੇਰ ਮੁੜ ਘੁੜ ਕੇ ਉਹੀ ਬਾਦਲਾਂ ਦੇ ਹੱਥ ਟੋਕੇ ਬਣ ਰਿਹਾ, ਅਕਾਲ ਤਖਤ ਸਾਹਿਬ ਵੱਲ ਤੇ ਸ਼੍ਰੋਮਣੀ ਕਮੇਟੀ ਵੱਲ ਝਾਕਣਾ ਪੈ ਰਿਹਾ ਕਿ ਸਾਨੂੰ ਆ ਜਿਹੜੀ ਨਵੇਂ ਇੱਕ ਸਵਾਲ ਪੈਦਾ ਹੋ ਰਿਹਾ, ਨਵੀਂ ਸਮੱਸਿਆ ਪੈਦਾ ਹੋ ਰਹੀ ਆ, ਇਹਦੇ ਵਿੱਚੋਂ ਬਚਾਓ।
ਇੱਕ ਪਾਸੇ ਤਾਂ ਸਾਡੀ ਆਇਡੈਂਟੀਟੀ ਨੂੰ, ਸਾਡੀ ਹੋਂਦ ਹਸਤੀ ਨੂੰ ਇੰਡੀਆ ਤੋਂ ਖਤਰਾ, ਦੂਜੇ ਪਾਸੇ ਸਾਡੇ ਧਰਮ ਦੀਆਂ ਸੰਸਥਾਵਾਂ ਉੱਤੇ ਕਬਜ਼ਾ ਕਿਹਨਾਂ ਦਾ? ਉਹਨਾਂ ਦਾ ਹੀ, ਜਿਨ੍ਹਾਂ ਨੂੰ ਆਪਦੀਆਂ ਵੋਟਾਂ ਚਾਹੀਦੀਆਂ ਨੇ। ਹੋਰ ਇਹਨਾਂ ਨੂੰ ਧਰਮ ਨਾਲ ਕੋਈ ਮਤਲਬ ਨਹੀਂ। ਇਹਨਾਂ ਨੂੰ ਚਾਹੇ ਮੰਦਿਰ 'ਚ ਟੱਲੀ ਖੜਕਾ ਲਓ, ਚਾਹੇ ਈਸਾਈਆਂ ਦੇ ਪ੍ਰੋਗਰਾਮ 'ਚ ਲਿਜਾ ਕੇ ਖੜਾ ਕਰ ਲਓ। ਆ ਖੜੀ ਹੈ ਬੀਬੀ ਹਰਸਿਮਰਤ ਕੌਰ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਸਾਡੇ ਧਰਮ ਦੇ ਹਿੱਤਾਂ ਦੀ ਗੱਲ, ਕੌਮ ਦੇ ਹਿੱਤਾਂ ਦੀ ਗੱਲ ਕਿੱਥੇ? ਹੁਣ ਇੱਕ ਅੱਜ ਇੱਥੇ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਦਾ ਗੀਤ ਸੀ ਜਿਹੜਾ, ਜਿਹਦੀ ਕਰਕੇ ਬੜਾ ਚਰਚਾ ਸੀਗਾ, ਉਹ ਤੇ ਬੈਨ ਹੋ ਗਿਆ ਸੀ। ਠੀਕ ਹੈ, ਉਹ ਗਾਣਾ ਬੈਨ ਹੋਇਆ। ਫਿਰ ਇੱਕ ਸੋਨੀ ਮਾਨ ਦਾ ਗੀਤ ਸੀ ਇਹੋ ਜਿਹਾ, ਉਹ ਬੱਚੀ ਦਾ ਗੀਤ ਵੀ ਇਹਨਾਂ ਨੇ ਬੈਨ ਕਰਤਾ। ਅੱਜ ਇੱਕ ਹੋਰ ਗੀਤ ਜਿਹੜਾ ਹੈ ਉਹ ਬੈਨ ਹੋਇਆ, ਜਿਹਦੇ ਵਿੱਚ ਰਿਹਾਈ ਕਰਕੇ, ਉਹ 'ਚ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਸੀ। ਤੇ ਉਹ ਗੀਤ ਜਦੋਂ ਬੈਨ ਹੋਇਆ ਤੇ ਇਹ ਗੱਲ ਸਾਫ਼ ਆ ਕਿ ਆਪਾਂ ਕਹਿੰਦੇ ਆ ਵੀ ਇਹਨਾਂ ਤੋਂ ਸਾਨੂੰ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀਆਂ ਰਿਹਾਈਆਂ ਚਾਹੀਦੀਆਂ। ਰਿਹਾਈਆਂ, ਜਿਹੜੇ ਗੀਤ ਨਹੀਂ ਤੁਹਾਡਾ ਬਰਦਾਸ਼ਤ ਕਰਨ ਨੂੰ ਰਿਹਾਈਆਂ ਵਾਲਾ ਤਿਆਰ। ਕੰਵਰ ਗਰੇਵਾਲ ਦਾ ਗੀਤ ਸੀਗਾ, ਰਿਹਾਈਆਂ, ਸਾਨੂੰ ਜੇਲ੍ਹਾਂ 'ਚ ਜਿਹੜੇ ਨਜ਼ਰਬੰਦ ਸਿੰਘ ਆ, ਅਸੀਂ ਉਹਦੀ ਰਿਹਾਈ ਮੰਗਦੇ ਆ, ਇਹ ਗੀਤ ਦਾ ਬੋਲ ਸੀ। ਜਿਹੜਾ ਹਕੂਮਤੀ ਸਿਸਟਮ ਤੁਹਾਡੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਗੀਤ ਨਹੀਂ ਬਰਦਾਸ਼ਤ ਕਰ ਸਕਦਾ, ਉਹਨੇ ਤੁਹਾਡੇ ਸਿੰਘ ਕਿੱਥੇ ਰਿਹਾ ਕਰਦੇ ਨੇ? ਤੇ ਜਿਹੜਾ ਸਿਸਟਮ ਇਹ ਕਹਿੰਦਾ ਕਿ ਤੁਹਾਡੀ ਬੇਅਦਬੀ ਕਰਤੀ ਸੀ ਨਾ ਹਿਸਟਰੀ ਦੀ, ਆ ਲਓ ਜੀ 3 ਸਾਲ ਸਜ਼ਾ ਸੁਣਾਤੀ, ਹੋਰ ਕੀ ਕਰ ਦਈਏ? ਉਹ ਸਿਸਟਮ ਤੋਂ ਅਸੀਂ ਕੀ ਆਸ ਕਰੀਏ? ਸੋ ਸਾਰੇ ਪਾਸਿਓਂ ਘਿਰਦੇ ਜਾ ਰਹੇ ਸਿੱਖਾਂ ਦੇ ਲਈ ਜਿਸ ਤਰੀਕੇ ਦੀ ਲੀਡਰਸ਼ਿਪ ਦੀ ਲੋੜ ਆ, ਜਿਸ ਤਰੀਕੇ ਦੇ ਪਲੇਟਫਾਰਮਾਂ ਦੀ ਲੋੜ ਆ, ਜਿਸ ਤਰੀਕੇ ਦੇ ਧਾਰਮਿਕ ਖੇਤਰ ਦੇ ਆਗੂਆਂ ਦੀ ਲੋੜ ਆ, ਉਹ ਇਸ ਵੇਲੇ ਸਾਨੂੰ ਬਹੁਤ ਨਿਰਾਸ਼ਾ ਵਾਲੀ ਸਥਿਤੀ ਜਿਹੜੀ ਹੈਗੀ ਆ ਉਹ ਦਿਖ ਰਹੀ। ਤੇ ਸਾਡੇ ਭਾਈਚਾਰੇ ਦੇ ਲੋਕ ਕੰਨ ਰਸ ਦੇ ਇੰਨੇ ਸ਼ੌਕੀਨ ਹੋ ਗਏ ਵੀ ਗੱਲਾਂ ਸੁਣਦੇ ਆ, ਕਹਿੰਦੇ ਆ ਵਾਹ ਬੜਾ ਜੀ, ਬਹੁਤ ਵਧੀਆ ਬੋਲਿਆ ਜੀ, ਉਹ ਜੀ ਕਮਾਲ ਕਰਤੀ, ਬਹੁਤ ਸੋਹਣਾ ਬੋਲਿਆ ਫਲਾਨਾ। ਭਾਈ ਸੋਹਣਾ ਬੋਲਿਆ ਜਾਂ ਮਾੜਾ ਬੋਲਿਆ ਨਾਲੋਂ ਗੱਲ ਇਹ ਆ ਕਿ ਆਪਾਂ ਇੱਕ ਇਹੋ ਜਿਹੀ ਬੇੜੀ 'ਚ ਬੈਠ ਗਏ ਆ ਜਿਹੜੀ ਡੁੱਬ ਰਹੀ ਆ। ਉਹ 'ਚ ਛੇਕ ਜਿਹੜਾ ਉਹਨਾਂ ਨੇ ਕੀਤਾ, ਜਿਨ੍ਹਾਂ ਤੋਂ ਆਪਾਂ ਆਸ ਕਰਦੇ ਸੀ ਕਿ ਇਹ ਬਚਾਉਣਗੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਦੂਰ ਦੂਰ ਤੱਕ ਜਦੋਂ ਕੋਈ ਆਸ ਨਾ ਦਿਖਦੀ ਹੋਵੇ, ਉਦੋਂ ਫਿਰ ਇਹ ਇਕੱਲੀ ਅਰਦਾਸ ਵੀ ਨਹੀਂ ਕੰਮ ਆਉਂਦੀ ਕਿ ਹਮਾਰਾ ਕੋਈ ਨਹੀਂ ਹੈ ਜੀ, ਹਮਾਰਾ ਸਤਿਗੁਰ ਪਿਆਰਾ ਜੀ। ਹੱਥ ਪੱਲਾ ਤਾਂ ਆਪਾਂ ਨੂੰ ਮਾਰਨਾ ਹੀ ਪੈਣਾ, ਜਿਵੇਂ ਮਰਜ਼ੀ ਕਰ ਲਓ। ਇਹ ਤਾਂ ਕੋਈ ਇਹ ਝੋਨਾ ਤਾਂ ਹੈ ਨਹੀਂ ਵੀ ਆਪਾਂ ਯੂਪੀ ਬਿਹਾਰ ਦੇ ਲੇਬਰ ਵਾਲਿਆਂ ਨੂੰ ਕਹਿ ਦਾਂਗੇ ਲਾ ਦਿਓ, ਨਾ ਇਹ ਮਕਾਨ ਪਾਉਣ ਵਾਲੀ ਗੱਲ ਆ ਵੀ ਠੇਕੇ ਤੇ ਕਿਸੇ ਨੂੰ, ਠੇਕੇਦਾਰ ਨੂੰ ਦੇ ਦਿਆਂਗੇ। ਇਹ ਤਾਂ ਆਪ ਦਾ ਸਿਰ ਆਪ ਗੁੰਦਣਾ ਪੈਣਾ ਆਪਾਂ। ਸੋ ਸਮੁੱਚੀ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਭਵਿੱਖ ਦੇ ਵਿੱਚ ਈਸਾਈ ਭਾਈਚਾਰੇ ਅਤੇ ਸਿੱਖ ਜਗਤ ਦੇ ਹੋ ਸਕਦੇ ਟਕਰਾਅ ਦੇ ਬਾਰੇ ਆਪਾਂ ਚਰਚਾ ਕਰੀਏ, ਭੱਜੀਏ ਨਾ, ਦਰਜੀ ਨਾ ਵੱਟੀਏ। ਖਾਸ ਤੌਰ ਤੇ ਉਹਨਾਂ ਤੋਂ ਬਿਲਕੁਲ ਨਾ ਡਰੀਏ ਜਿਹੜੇ ਈਸਾਈ ਭਾਈਚਾਰੇ ਦੇ ਹੱਕ 'ਚ ਖੜ ਕੇ ਸਿੱਖਾਂ ਨੂੰ ਦਬਾਉਣ ਵਾਲੀ ਬੋਲੀ ਬੋਲਦੇ ਆ। ਸਾਨੂੰ ਹੱਕ ਵਾ ਆਪਦੇ ਹੱਕ, ਆਪਦੀ ਗੱਲ ਕਰਨ ਦਾ, ਸਾਨੂੰ ਆਪਦੇ ਬਚਾਅ ਲਈ ਕੋਈ ਰਾਹ ਲੱਭਣ ਦਾ, ਆਪਦੇ ਲੋਕਾਂ ਨੂੰ, ਸਾਡੇ ਲੋਕਾਂ ਨੂੰ ਈਸਾਈ ਬਣਨ ਤੋਂ ਬਚਣ ਦਾ, ਸਾਨੂੰ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਧਰਤੀ ਉੱਤੇ ਖੂਨ ਖਰਾਬਾ ਰੋਕਣ ਦਾ ਸਾਨੂੰ ਹੱਕ ਆ ਪੂਰਾ। ਇਹ ਜਿਹੜੇ ਦੂਰ ਬੈਠੇ ਆ, ਪਰਾਂ ਬੈਠੇ ਆ, ਇਹਨਾਂ ਨੂੰ ਨਾ ਤਾਂ ਗੱਲ ਦੀ ਸਮਝ ਆ ਵੀ ਕੀ ਕਹਿ ਰਹੇ ਆ ਅਸੀਂ, ਨਾ ਇਹਨਾਂ ਨੂੰ ਸਮਝ ਆ ਸਕਦੀ ਹੈ। ਇਹਨਾਂ ਨੂੰ ਤਾਂ ਇੱਕੋ ਗੱਲ ਲੱਗਦੀ ਆ ਕਿ ਜੀ ਇਹ ਸਿੱਖ ਬੜੇ ਕੱਟੜ ਨੇਗੇ ਜੀ, ਇਹ ਦੇਖੋ ਗਰੀਬ ਲੋਕਾਂ ਨੂੰ ਈਸਾਈ ਬਣਨ ਤੋਂ ਰੋਕਦੇ ਆ। ਭਾਈ ਕਿਸੇ ਨੂੰ ਨਹੀਂ ਰੋਕਦੇ। ਅਸੀਂ ਤਾਂ ਇਸ ਗੱਲੋਂ ਪਿੱਟਦੇ ਆ ਕਿ ਸਾਡੀ ਧਰਤੀ ਉੱਤੇ ਪਹਿਲਾਂ ਹੀ ਬਹੁਤ ਭਿਆਨਕ ਖਤਰੇ ਨੇ। ਔਰ ਇੱਕ ਹੋਰ ਜਿਹੜਾ ਨਵੀਂ ਵਿਪਤਾ ਸਾਡੇ ਸਾਹਮਣੇ ਆ ਕੇ ਖੜੀ ਕਰਤੀ, ਜਿਹਾਦ ਕਰਾਂਗੇ ਜੀ, ਕਹਿੰਦੇ ਪਤਾ ਨਹੀਂ ਕਿੱਥੋਂ ਆ ਗਏ ਇਹ। ਤੋਂ ਪੰਜਾਬ ਨੂੰ ਲਾਂਬੂ ਲਾਉਣ ਵਾਲੀਆਂ ਇਹਨਾਂ ਸਾਜ਼ਿਸ਼ਾਂ ਦੇ ਬਾਰੇ ਆਪਣੇ ਘਰਾਂ ਦੇ ਵਿੱਚ, ਆਪਣੇ ਬੈਠਣ ਵਾਲੀਆਂ ਥਾਵਾਂ ਤੇ, ਆਪਣੇ ਯਾਰਾਂ ਦੋਸਤਾਂ 'ਚ ਬਹਿ ਕੇ ਚਰਚਾ ਕਰੋ। ਜਿਹੜੀ ਇਹ ਸਮੱਸਿਆ, ਇਹਦਾ ਕੋਈ ਹੱਲ ਲੱਭਿਆ ਜਾਵੇ। ਖਾਸ ਤੌਰ ਦੇ ਉੱਤੇ ਧਾਰਮਿਕ ਅਤੇ ਸਿਆਸੀ ਖੇਤਰ ਦੀਆਂ ਸ਼ਖਸੀਅਤਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ। ਸੋ ਇਹਨਾਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।